हाय बिछी पड़ी है आशिकी तेरे कदमों में। सफदर साहब की हाल चाल? अल्लाह का शुक्र जनाब, तुसीं सुनाओ? ठीक ठाक। बड़ा अल्लाह का करम। कितने दिन हो गए मतलब नजर ही आई जा रहे हैं? बस ही एवं ਤੁਹਾਨੂੰ ਦੇਖਣ ਲਈ ਅੱਜ ਸ਼ਾਇਦ ਹਾਸ਼ਮੀ ਸਾਹਿਬ ਨੇ ਕਿਹਾ ਚਲੋ ਸਜਾਦ ਸਾਹਿਬ ਆਏ ਨੇ, ਮੈਂ ਕਿਹਾ ਚਲੋ ਉਹਨਾਂ ਨੂੰ ਮਿਲ ਲਈਏ ਤੇ ਫਿਰ ਬਾਰ-ਬਾਰ ਹੀ ਤੁਹਾਨੂੰ ਮਿਲਦੇ ਪਏ ਆਂ। ਸਾਰੇ ਇਹਨਾਂ ਨੇ ਤੇ ਮੈਨੂੰ 3-4 ਦਫਾ ਕਿਹਾ ਕਿ ਵੀ ਮੇਰੇ ਕੋਲ ਟਾਈਮ ਨਹੀਂ ਹੈ ਤੇ ਫਿਰ ਵੀ ਮੈਂ ਜ਼ਬਰਦਸਤੀ ਮੈਂ ਕਿਹਾ ਨਹੀਂ ਜਾਣਾ। ਇਹ ਤਾਂ ਪਤਾ ਨਹੀਂ ਕਿੱਥੋਂ ਉੱਤੋਂ ਦੀ ਆ ਗਏ ਇਕੱਲੇ ਹੀ। ਵਾਹ। ਅੱਛਾ ਜੀ ਨਾਜ਼ਰੀਨ, ਅੱਜ ਨਾ ਇੱਕ ਵਾਕਿਆ ਹੋਇਆ, ਪਹਿਲੇ ਵੀ 2-3 ਵਾਰੀ ਹੋਇਆ ਸੀ। ਇੱਕ ਇਹ ਜਿਹੜਾ ਆਨਲਾਈਨ ਗੇੜੇ ਹੁੰਦੇ ਨੇ, ਲੇਕਿਨ ਇੱਕ ਦਾ ਮੈਂ ਵੀ ਹਿੱਸਾ ਬਣ ਗਿਆ। OLX नहीं मेरा एक्स देख के आना। OLX वाह क्या OLX OLX एक ऐप आ, सारे नूं पता बई जिंदगी च बगैर किसी गल तो बंदे नूं जाने बगैर एतबार नहीं करना। बिल्कुल सही भाईजान। पैसे इन्ना क अजकल गेड़ा हो रहा OLX से कि तुसीं पैसे देंदे जे चीज़ लैण लई, उस तो बाद अगला बंदा फारग। मैं पैसे दिते ने कैमरा लैण वास्ते ते बंदा फारग हो गया। उन्हें कहा जी है नहीं ਲੈ ਲਓ ਮੇਰੇ ਕੋਲੋਂ ਜੇ ਲੈ ਜਾਂਦੇ। हाँ सीधा ही उन्हें कहा जी भैन है नहीं। अच्छा जी। हाँ जी। एडी दलेरी होदी 70,000 रुपया। अच्छा हाँ ਉਹ ਸੀ ਪਤਾ ਨਹੀਂ ਬੜੀ ਦੂਰ ਕਿਸੇ ਇਲਾਕੇ ਦਾ। ਮੈਂ ਕਿਹਾ ਕਿੱਥੇ ਹੁਣ ਮੈਂ ਜਾਂਦਾ ਫਿਰਾਂ, ਬਿਜ਼ੀ ਆਦਮੀ ਆ। ਫਿਰ ਅੱਜ ਉਹਨੂੰ ਮੈਂ ਬੁਲਾ ਲਿਆ, ਫੈਸਲਾਬਾਦ ਆਇਆ ਸੀ ਉਹ ਕਿਸੇ ਡੇਰੇ ਚ ਆ ਕੇ। OLX ਇੱਕ ਐਸਾ ਅਦਾਰਾ ਵਾ ਜਿੱਥੇ ਤੁਸੀਂ ਕੋਈ ਆਇਡੈਂਟੀਫਾਈ ਨਹੀਂ ਕਰ ਸਕਦੇ ਕਿ ਬੰਦਾ ਕੌਣ ਆ। ਈਜ਼ੀ ਪੈਸਾ। ਅੱਛਾ ਫਿਰ ਜਿਹੜਾ ਫਰਾਡੀ ਹੋਏਗਾ, ਇੱਕ ਹੋਰ ਤੁਹਾਨੂੰ ਤਰੀਕਾ ਦੱਸਦਾ। ਜੇ ਅਗਰ ਜ਼ਰੂਰਤ ਪੈ ਵੀ ਜਾਂਦੀ ਨਾ ਤੇ ਬੈਂਕ 'ਚ ਪੈਸੇ ਭੇਜਣੇ ਤੁਸੀਂ। ਈਜ਼ੀ ਪੈਸਾ, ਜਾਇਜ਼ ਕੈਸ਼ ਨਹੀਂ ਕਰਨੇ, ਕਿਉਂਕਿ ਇਹਦਾ ਕੋਈ ਮਾਈ ਬਾਪ ਨਹੀਂ। ਈਜ਼ੀ ਪੈਸਾ ਜਾਇਜ਼ ਕੈਸ਼ ਤੋਂ ਤੁਸੀਂ ਬੰਦੇ ਤੱਕ ਨਹੀਂ ਪਹੁੰਚ ਸਕਦੇ। ਬੈਂਕ 'ਚ ਪੈਸੇ ਭੇਜਣੇ ਨੇ। ਜਿਹੜਾ ਬੰਦਾ ਕਹੇ ਨਾ ਨਹੀਂ ਜੀ ਬੈਂਕ ਅਕਾਊਂਟ ਨਹੀਂ ਹੈਗਾ, ਸਮਝੋ ਫਰਾਡੀ ਆ ਜੇ। सही। ਇਹ ਗੱਲ ਮੇਰੀ ਜ਼ੇਨ 'ਚ ਪਾ ਲਓ। ਜਿਹੜਾ ਬੰਦਾ ਤੁਹਾਨੂੰ ਕਹੇ ਬੈਂਕ ਅਕਾਊਂਟ ਨਹੀਂ ਹੈ, यहाँ पे नहीं है, ਪਾਕਿਸਤਾਨ ਦੀ ਹਰ ਨੁੱਕਰ ਨੁੱਕਰ 'ਚ ਬੈਂਕ ਨੇ। ਉਹਨੂੰ ਕਹੇ ਯਾਰ ਮੈਂ ਪੈਸੇ ਭੇਜਣੇ ਨੇ, ਮੈਂ ਬੈਂਕ 'ਚ ਭੇਜਣੇ, ਕਿਉਂਕਿ ਬੈਂਕ ਦਾ ਅਕਾਊਂਟ ਕਿਸੇ ਬੰਦੇ ਦੇ ਨਾਮ ਹੋਏਗਾ। ਉਹ ਤੁਸੀਂ ਜਾ ਕੇ ਉਹਨੂੰ ਫੜ ਸਕਦੇ। ਤੁਹਾਨੂੰ ਇਹ ਵੀ ਦੱਸ ਦੇਣਗੇ ਵੀ ਇਸ ਬੰਦੇ ਦੇ ਅਕਾਊਂਟ 'ਚ ਆਏ, ਕਿੱਦਾਂ ਆ ਗਏ ਇਸ ਬੰਦੇ ਦੇ ਅਕਾਊਂਟ 'ਚ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਕਰ ਰਹੇ। ਨਹੀਂ ਮੈਂ ਜਦੋਂ ਕਰ ਰਿਹਾ ਤੇ ਫਿਰ ਮੈਂ ਕਰ ਰਿਹਾ, ਮੈਂ ਹਾਲੇ ਕੋ ਖਤਮ ਤੇ ਨਹੀਂ ਹੋਈ। ਨਹੀਂ ਮੈਂ ਕਹਿਣਾ ਚਾਹ ਰਿਹਾ ਸੀ ਮੈਂ ਕਹਿਣ ਲੱਗਾ ਸਬਰ ਕਰੋ ਥੋੜਾ। ਤੇ ਉਹ ਬਸ ਇੰਨੀ ਗੱਲ ਸੀ ਕਿ OLX ਸਮਝੋ ਇਸ ਗੱਲ ਨੂੰ, ਮਿਹਰਬਾਨੀ ਤੁਹਾਡੀ। ਉਹ ਜਿਹੜੀ ਗੱਲ ਕਰਨ ਲੱਗੇ ਸੀ ਉਹਦੇ ਵਿੱਚ ਹੀ ਰਹਿ ਗਈ। ਉਹ ਕੀਤੀ ਆਪ ਹੀ ਨਹੀਂ ਤੁਸੀਂ ਜੀ ਕਰ ਲਓ। ਮੈਂ ਕਹਿਣਾ ਚਾਹ ਰਿਹਾ ਸੀ ਕਿ ਵੀ ਉਹ ਇੱਕ ਅਦਾਰਾ ਹੈ ਬੜਾ ਅੱਛਾ, ਔਰ ਇਹ ਗੱਲ ਸੁਣੀ ਸੁਣਾਈ ਨਹੀਂ ਸਾਡੇ ਨਾਲ ਹੋਇਆ ਹੈ। ਹਾਂ ਔਰ ਅਸੀਂ ਇਸ ਲਈ ਬਾਵਸੂਖ ਔਰ ਬੜੇ ਇਤਮਾਦ ਨਾਲ ਇਹ ਗੱਲ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਬਾਕੀ ਇੱਕ ਚੀਜ਼ ਮੈਂ ਹੋਰ ਵੀ ਕਹਾਂਗਾ ਕਿ ਇਹਦੇ ਨਾਲ ਸਾਨੂੰ ਨੁਕਸਾਨ ਦੇ ਨਾਲ ਹੋਣ ਦੇ ਨਾਲ ਅਦਾਰੇ ਨੂੰ ਵੀ ਬਹੁਤ ਵੱਡਾ ਨੁਕਸਾਨ ਹੈ। ਐਸਾ ਵੀ ਹੋ ਸਕਦਾ ਕੋਈ ਪਰਿੰਦਾ ਰੱਖ ਲੈਣੇ, OLX ਪਰਿੰਦਾ। ਮੇਰੇ ਬੱਚਿਆਂ ਨੇ ਕਈ ਵਾਰੀ ਕਿਹਾ ਜੀ ਕਿ ਇੱਥੋਂ ਚੀਜ਼ ਮੰਗਾਈਏ ਪਾਪਾ, ਮਗਰ ਮੈਂ ਕਿਹਾ ਨਹੀਂ ਪੁੱਤਰ, ਅਕਸਰ ਇੱਥੇ ਫਰਾਡ ਹੁੰਦਾ ਹੈ। ਮਗਰ ਅੱਜ ਉਹ ਤੁਹਾਡੇ ਮੂੰਹ ਸੁਣ ਲਿਆ ਕਿ ਐਡਾ ਵੱਡਾ ਕੰਮ ਨਹੀਂ। ਨਾਲੇ ਵੈਸੇ ਵੀ ਸਫਦਰਾ ਉੱਥੇ 1000 ਰੁਪਏ ਤੋਂ ਉੱਤੇ ਦੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ। ਅੱਛਾ ਠੀਕ। ਮੇਰਾ ਤੇ ਖਿਆਲ ਹੈ ਮੈਂ ਕੋਸ਼ਿਸ਼ ਕੀਤੀ ਸੀ ਕਿ 1000 ਰੁਪਏ ਤੋਂ ਉੱਤੇ ਕੋਈ ਚੀਜ਼ ਲੈ ਲਵਾਂ, ਮਗਰ ਚਲੋ ਅੱਲਾਹ ਨੂੰ ਨਹੀਂ ਸੀ ਮਨਜ਼ੂਰ। ਚਲੋ ਸਰ ਮੈਂ LED ਮੰਗਵਾਈ ਸੀ। ਹੈ LED ਮੋਬਾਈਲ ਦੀ। ਓਏ ਖੁਦਾ ਦੀ ਕਸਮ ਇਹਦੇ ਸਰ LED ਇਹਦੇ ਘਰ ਹਾਲੇ ਵੀ ਉਹ ਟੀਵੀ ਹੈ ਕਿ ਉਹਦੀ ਸੱਜੀ ਸਾਈਡ ਤੇ ਅੱਧੀ ਇੱਟ ਰੱਖੋ ਨਾ ਤੇ ਫੇਰ ਉਹ ਰੁਕਦਾ ਨਹੀਂ, ਤੋ ਇੰਜ ਕਰੀ ਜਾਂਦਾ। ਇਹਦੇ ਘਰ ਹਾਲੇ ਵੀ ਉਹ ਟੀਵੀ ਸਰ LED। ਤੇ ਯਾਰ ਲਾਲਾ ਜੀ ਦਾ ਕਿਸ਼ਤਾਂ ਦੀ ਦੁਕਾਨ ਹੈ, ਸਾਡੇ ਲਾਲਾ ਜੀ ਪਛਾਣ ਲਿਆ ਨਾ, ਇਹਨਾਂ ਦੀ ਕਿਸ਼ਤਾਂ ਦੀ ਦੁਕਾਨ ਆ। ਤੇ ਕਿਸ਼ਤਾਂ ਤੇ ਤੂੰ ਇਹਨਾਂ ਕੋਲ ਲੈਂਦਾ LED? ਉਹ ਸਰ ਮੈਂ ਲੈਣੀ ਸੀ ਸਸਤੀ ਜੀ, ਛੋਟੀ ਜੀ। ਤੂੰ ਸਸਤੀ ਦੇ ਦਿੰਦੇ? ਉਹ ਮੈਂ OLX ਤੋਂ ਮੰਗਵਾਈ ਸੀ। ਅੱਛਾ। ਤੇ ਉਹ ਜਦੋਂ ਮੈਂ ਡੱਬਾ ਖੋਲਿਆ ਤੇ ਵਿੱਚ ਬਜਰੀ ਇੱਟਾਂ ਰੋੜੇ। ਨਹੀਂ ਐਡੀ ਵੀ ਕੋਈ ਗੱਲ ਨਹੀਂ, ਇਹ ਤੇ ਹੁਣ ਬਕਵਾਸ ਨਹੀਂ ਕਰ ਉਹ ਰਿਹਾ। LED ਨਹੀਂ ਇਹ ਤੇ ਵੈਸੇ ਹੀ ਇਹਨੂੰ ਮਜ਼ਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੌਣ ਦੀ। ਮੈਂ ਸੌਣ ਦੇ ਮੂਡ 'ਚ ਨਹੀਂ ਗਾ। ਸੀਰੀਅਸ ਗੱਲ ਹੋ ਰਹੀ ਯਾਰ ਹਾਸ਼ਮੀ। ਮੈਂ LED ਮੰਗਵਾਈ ਵਿੱਚੋਂ ਬਜਰੀ ਨਹੀਂ। ਉਹ ਖੁਦਾ ਦਾ ਨਾਮ ਹੈ। ਅੱਛਾ ਸੀਰੀਅਸ ਗੱਲ ਕਰ ਰਹੇ ਤੁਸੀਂ? ਦੱਸ। ਓਕੇ ਲਾਲਾ ਜੀ, ਸਫਦਰ ਸਾਹਿਬ ਜੀ ਤੁਸੀਂ ਕਿਹੜੀ ਚੀਜ਼, ਜਿਹੜੀ ਵੀ ਚੀਜ਼ ਲੈਣੀ ਤੁਸੀਂ OLX ਤੋਂ ਲੈਣੀ ਇਨਸ਼ਾਅੱਲਾ, ਕਦੀ ਵੀ ਨਹੀਂ। ਤੁਸੀਂ ਲਾਲਾ ਜੀ ਕੋ ਲੈਣੀ ਕਿਸ਼ਤਾਂ ਦੇ। ਬਿਲਕੁਲ ਠੀਕ ਹੈ। ਠੀਕ ਹੈ ਜੀ। ਅੱਛਾ ਜੀ। ਇਹ ਲੈਂਦੇ ਨੇ 40%। ਅੱਛਾ ਕਿੰਨਾ ਜੀ? 40%। 40%। 40%। ਅੱਛਾ ਮੈਂ ਕਿਹਾ 40% ਹੀ ਉਹ ਨਾ ਸਹੀ। ਸਿਟੀ 40%। ਹਾਂ ਸਿਟੀ 40% ਲੈਣੀ। ਓਕੇ
2020 ਲਿਟਲ ਸਟਾਰ ਹੋ ਆਈ ਵੰਡਰ ਵਾਟ ਯੂ ਆਰ। ਇਹ ਕਿਸ਼ਤਾਂ ਦੇ ਕੰਮ ਕਰਦੇ ਨੇ। ਮੇਰੇ ਘਰ ਦੀਆਂ ਦਫ਼ਤਰ ਦੀਆਂ ਅੱਧੇ ਨਾ ਬਹੁਤੀਆਂ ਚੀਜ਼ਾਂ ਉਹ ਮੈਂ ਇਹਨਾਂ ਕੋਲੋਂ ਨਹੀਂ ਲਈਆਂ, ਉਹ ਮੈਂ ਕੈਸ਼ ਲਈਆਂ ਨੇ। ਅੱਛਾ ਅੱਛਾ ਹਾਂ ਜਿਹੜੀਆਂ ਲਈਆਂ ਉਹ ਤੇ ਦੱਸੋ। ਭਾਜਨ ਇਹਨਾਂ ਕੋਲੋਂ ਮੈਂ 2 ਮੋਟਰਸਾਈਕਲਾਂ ਤੇ ਮੋਬਾਈਲ 3 4 5 ਹੋਰ ਕਾਫੀ ਚੀਜ਼ਾਂ ਮੈਂ ਇਹਨਾਂ ਦੇ ਕੋਲੋਂ ਲਈਆਂ ਨੇ। ਤੇ ਤੁਸੀਂ ਇੱਕ ਹੋਰ ਮੋਬਾਈਲ ਸੁਣਿਆ ਤੁਸੀਂ ਲੈ ਰਹੇ ਹੋ ਇਹਨਾਂ ਕੋਲੋਂ? ਉਹ ਮੇਰੀ ਹੁਣ ਬਣਦੀ ਨਹੀਂ, 3 ਮਹੀਨੇ ਹੋ ਗਏ ਮੈਂ ਕਿਸ਼ਤ ਨਹੀਂ ਦਿੱਤੀ ਇਹਨਾਂ ਨੂੰ। ਅੱਛਾ, ਤੇ ਕਿਸ਼ਤਾਂ ਦੇ ਲਾਲਾ ਜੀ ਤੁਹਾਡੇ ਕੋਲ ਕੀ ਕੀ ਵੈਸੇ ਹੁੰਦਾ ਹੈ? ਸਾਰਾ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ, ਕਈ ਕਿਸ਼ਤਾਂ ਦੇ ਬਿਰਿਆਨੀ ਕਿਹੜੀ ਕਿਸ਼ਤਾਂ ਤੇ ਲੈਣੀ ਯਾਰ ਬੰਦੇ ਦਾ ਅੱਜ ਮੇਰਾ ਦਿਲ ਦਿਨ ਭੁੱਖ ਲੱਗੀ ਮੇਰਾ ਭਰਾ। ਅੱਛਾ ਲਾਲਾ ਜੀ ਤੁਹਾਡੇ ਕੋਲ ਸ਼ੁਤਰਮੁਰਗ ਹੈ, ਮਿਲ ਜਾਏਗਾ ਕਿਸ਼ਤਾਂ ਦੇ? ਸ਼ੁਤਰਮੁਰਗ ਹਾਂ ਮਿਲ ਜਾਏਗਾ। ਸ਼ੁਤਰਮੁਰਗ ਕਿਹੜਾ ਵਾ ਤੁਹਾਡੇ ਕੋਲ? ਐਡਵਾਂਸ ਕਿੰਨਾ ਉਹਦਾ? ਤੁਸੀਂ ਇਹ ਦੱਸੋ ਨਾ ਕਿੰਨੀ ਮਾਲੀਅਤ ਦਾ ਲੈਣਾ ਹੈ? ਐਡਵਾਂਸ ਕਿੰਨਾ ਵਾ ਉਹਦਾ? ਇਹ 20000 ਵਾਲਾ 20000 ਵਾਲਾ ਉਹ ਤੁਹਾਨੂੰ ਪੈ ਜਾਣਾ ਵਾ 28000 28000 ਰੁਪਏ ਦਾ 20000 ਵਾਲਾ। ਹਾਂ ਤੁਸੀਂ 40% ਕਹਿ ਰਹੇ ਆ। ਅਤੇ ਮੈਂ ਦੱਸ ਰਿਹਾ ਵੈਸੇ ਬੜਾ ਅੱਛਾ ਤੂੰ ਸ਼ਤਰਮੁਰਗ ਲੈਣਾ ਕੁਛ ਮੈਂ ਸ਼ਤਰਮੁਰਗ ਲੈ ਲਾਂਗਾ ਹੋਰ ਕੁਛ? ਤੇ ਉਹਦੇ ਨਾਲ ਫਿਰ ਮੈਂ ਗੱਲਾਂ ਕਰਾਂਗਾ ਤੇ ਉਹਨੂੰ ਮੈਂ ਕਹਾਂਗਾ ਸ਼ਤਰਮੁਰਗ ਚੂਰੀ ਖਾਣੀ ਹੈ ਤੇ ਉਹ ਫਿਰ ਮੇਰੇ ਨਾਲ ਗੱਲਾਂ ਕਰੇਗਾ। ਸਫਦਰ ਸਾਹਿਬ ਜੀ ਜੀ ਜ਼ਿੰਦਗੀ 'ਚ ਤੁਸੀਂ ਇੱਕ ਗੱਲ ਪੱਲੇ ਬੰਨ ਲੈਣੀ, ਜੀ ਠੀਕ ਹੈ ਜੀ, ਕਿ ਤੁਸੀਂ ਲਾਈਫ ਜਿੱਦਾਂ ਗੁਜ਼ਾਰ ਰਹੇ ਹੋ ਨਾ ਬਿਲਕੁਲ ਸਹੀ। ਇਦਾਂ ਹੀ ਗੁਜ਼ਾਰੀ ਜਾਣੀ ਬਸ। ਅੱਛਾ ਜੀ, ਹਾਂ ਇਹ ਕੋਈ ਨਵੀਂ ਗੱਲ ਹੈ ਕੋਈ? ਔਰ ਇਹਦੇ ਚ ਭਲਾਈ ਹੈਗੀ। ਸਫਦਰ ਸਾਹਿਬ ਤੁਸੀਂ ਕਹਿਣ ਦਾ ਮਕਸਦ ਹੈ ਕਿ ਬਹੁਤੇ ਦੇ ਚੱਕਰ 'ਚ ਨਹੀਂ ਪੈਣਾ। ਨਹੀਂ, ਅੱਲਾਹ ਦੀ ਜ਼ਾਤ ਨੇ ਜਿੰਨਾ ਕਿ ਦਿੱਤਾ ਨਾ ਉਹ ਲਾਲਾ ਜੀ ਤੁਹਾਡੇ ਕੋਲ 2 ਅੱਖਲ ਗੁੱਡਾ ਮਿਲੇਗਾ ਕਿਸ਼ਤਾਂ ਦੇ? 2 ਅੱਖਲ ਕਿੰਨੇ ਤਾਵਾ? ਉਹ ਭਾਈਜਾਨ ਇੱਥੇ ਪਾਬੰਦੀ ਆ, ਗੁੱਡੇ ਛੁੱਡੇ ਨਹੀਂ। ਤੁਹਾਨੂੰ ਔਰ ਮੈਨੂੰ ਦੋਵਾਂ ਨੂੰ ਫੜ ਕੇ ਲੈ ਜਾਣਗੇ ਉਹ। ਅੱਛਾ ਹਾਂ ਲਾਲਾ ਜੀ ਸਾਂਢੂ ਹੈਗਾ ਕਿਸ਼ਤਾਂ ਦੇ? ਸਾਂਢੂ ਲੈਣਾ ਨਹੀਂ ਚਾਈਨਾ ਚੋਂ ਬਣਵਾ ਦਿਓ ਕੋਈ ਸਾਂਡੂ ਪੀਣਾ ਜਿਹਾ ਨਾ, ਨਾਨਵਈਆ ਮਿਲ ਜਾਏਗਾ ਕਿਸ਼ਤਾਂ ਦੇ? ਯਾਰ ਮੈਂ ਨਾ ਕਿਸ਼ਤਾਂ ਦੇ ਛਾਵਾਂ ਦੇਣਾ, ਮੇਰਾ ਮੈਰਿਜ ਬਿਊਰੋ ਨਹੀਂ ਹੈ। ਫੁੱਫੜ ਜਿਹੜਾ ਹੁੰਦਾ ਉਹ ਹੈ ਨਹੀਂ, ਉਹ ਨਹੀਂ ਸਹੀ ਹੁੰਦਾ, ਉਹ ਕੈਸ਼ ਹੀ ਲੈਣਾ ਚਾਹੀਦਾ। ਉੱਪਰ ਕਿਸ਼ਤਾਂ ਵਾਲਾ ਜਿਹੜਾ ਨਾ ਉਹ ਵਾਰੇ ਨਹੀਂ ਖਾਂਦਾ। ਉਹ ਨਹੀਂ ਸਹੀ ਰਹਿੰਦਾ। ਯਾਰ ਅਗਰ ਪੁਰਾਣਾ ਲੈ ਲਈਏ ਤੇ ਨਾ 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 ਉੱਤੇ ਪੈਸੇ ਲਾਉਂਦਾ ਫਿਰੇਗਾ। ਹਾਂ ਉੱਪਰ ਕੈਸ਼ ਲਵੋ, ਕਿਸ਼ਤਾਂ ਵਾਲਾ ਚੱਕਰ ਨਹੀਂ, ਕੋਈ ਨਾ ਫਰਕ ਨਹੀਂਗਾ। ਉਹਨਾਂ ਕੋਲ ਪੁੱਛੋ ਹੈ ਵੀ ਕਿ ਨਹੀਂ। ਹਾਂ ਬੇਨੋਈ ਲੱਭ ਜਾਂਦਾ। ਬੇਨੋਈ ਲੈ ਲਓ ਤੁਸੀਂ ਕਿਸ਼ਤਾਂ ਦੇ। ਉਹ ਲਿਆ ਉਹਨਾਂ ਨੇ। ਉਹ ਤੇ ਨਗਦਾਂ ਦਾ ਵੀ ਨਹੀਂ ਸਹੀ ਭਾਈ। ਉਹ ਕੋਈ ਹੈ ਦੱਸੋ ਮੈਨੂੰ। ਅੱਛਾ ਲਾ ਕੈਸਾ ਉਹਨਾਂ ਨੇ ਭਣਵਈਆ ਨਹੀਂ ਕਿਹਾ, ਹਾਂ ਉਹਨਾਂ ਨੇ ਅਦਬ ਨਾਲ ਤੈਨੂੰ ਕਿਹਾ ਕਿ ਬਹਿਨੋਈ। ਬਹਿਨੋਈ ਬਹਿਨੋਈ ਅੱਛਾ, ਲੱਗਦਾ। ਕਿੰਨੇ ਪਏ ਨੇ ਤੁਹਾਡੇ ਕੋਲ? ਡੱਬਾ ਪੈਕ ਲੈਣਾ। ਦੋ ਪਏ ਨੇ। ਤੂੰ ਲੈਣਾ ਇੱਕ? ਇੱਕ ਤੂੰ ਲੈ ਲੈ, ਇੱਕ ਉਹਨਾਂ ਕੋਲ ਰਹਿਣ ਦੇ। ਆ ਕਿਸੇ ਹੋਰ ਨੂੰ ਵੀ ਲੋੜ ਪੈ ਸਕਦੀ ਹੈ। 2 ਲੈ ਕੇ ਇੱਕ ਰੱਖ ਲੈਣੇ। ਤੁਸੀਂ ਬਾਹਰ ਲਿਖਿਆ ਵਾ यहाँ पनवैये आसान किस्तों पे दस्तयाब है? ਨਹੀਂ ਇਹ ਸਾਈਡ ਬਿਜ਼ਨਸ ਹੈ। अच्छा ਅੱਛਾ ਸਾਲੀਆਂ ਵੀ ਮਿਲ ਜਾਣਗੀਆਂ 6 ਚਾਹੀਦੇ ਹੋਣ ਸਾਲੀਆਂ ਨਹੀਂ ਜੀ ਕਿਸ਼ਤਾਂ ਤੇ? ਨਹੀਂ ਮੈਂ ਸਿਰਫ ਜੈਂਟਸ ਕੰਮ ਕਰ ਰਿਹਾ। ਵੈਰਾਈਟੀਆਂ ਹੁੰਦੀਆਂ ਨੇ ਸਿਰਫ ਜੈਂਟਸ। ਹਾਂਜੀ ਅੱਛਾ ਲਾਲਾ ਇਦਾਂ ਕਰੋ, ਸਵੇਰੇ ਮੁੰਡਾ ਭੇਜਾਂਗਾ, ਉਹਨੂੰ 2 ਫੁੱਫੜ ਸੋਹਰੇ ਦੇਣੇ ਤੁਸੀਂ। ਉਹ ਖਤਮ ਹੋਏ ਨੇ। ਲੈ ਯਾਰ ਮੰਗਵਾ ਕੇ ਦਿਓ ਕਿਤੋਂ। ਦੇਖੋ ਵੇਲ ਨਹੀਂ ਨਾ ਹੈਗੇ ਹਲੇ। ਐਡਵਾਂਸ ਕਿੰਨਾ ਇੱਕ ਉਹ ਦਾ? ਬਾਬਾ ਹੈ ਹੀ ਨਹੀਂ ਹਲੇ, ਕਿੱਥੋਂ ਐਡਵਾਂਸ ਤੈਨੂੰ ਦੱਸ ਦੇਵਾਂ। ਯਾਰ ਤੁਸੀਂ ਕਿਸ਼ਤਾਂ ਚੀਜ਼ ਜਿਹੜੀ ਪਈ ਆ ਉਹਦਾ ਐਡਵਾਂਸ ਦੱਸ ਸਕਦੇ ਆ। ਤੁਹਾਨੂੰ ਅੱਗੇ ਮੈਂ ਦੱਸਿਆ ਉਹਦਾ ਬਾਰੇ, ਤੁਹਾਡਾ ਜ਼ਹਿਨ ਕੋਈ ਹੋਵੇ ਤਾਂ ਦੱਸ ਦਿਓ। ਤੂੰ ਆਪਣੇ ਲਈ ਕਹਿ ਰਿਹਾ ਚੱਲਦੀ ਖਾਲਾਂ ਲੈ ਲੈ। ਮੈਂ ਪਹਿਲੇ ਤੁਹਾਨੂੰ ਇੱਕ ਗੱਲ ਦੱਸੀ ਕਿ ਵੀ ਜੈਂਟਸ ਕੰਮ ਕਰ ਰਿਹਾ ਹੈ। ਯਾਰ ਮੈਂ ਤੈਨੂੰ ਕੀ ਕਹਿੰਦਾ। ਅੱਛਾ ladies ਜੈਂਟਸ ਕੰਮ ਚੀਜ਼ਾਂ ਨੇ ਨਹੀਂ। ਉਹਨਾਂ ਕੋਲ ਨਹੀਂ ਹੈ। ਲੇਡੀਜ਼ ਚੀਜ਼ਾਂ, ਲੇਡੀਜ਼ ਕੰਮ ਨਹੀਂ ਮੈਂ ਅਸੀਂ ਕਰ ਰਿਹਾ। ਓਕੇ ਚਲੋ ਠੀਕ। ਸਿਰਫ ਜੈਂਟਸ। ਇੱਕ ਟਾਈਮ ਐਸਾ ਆ ਜਾਣਾ ਉਸਤਾਦ ਜੀ, ਇਹ ਰਿਸ਼ਤੇ ਚਾਈਨਾ ਨੇ ਨਾ ਤੁਹਾਡੇ ਰਿਸ਼ਤੇਦਾਰ ਬਣਾਉਣ ਲੱਗ ਪੈਣੇ ਨੇ। ਸਹੀ ਗੱਲ ਹੈ। ਮਤਲਬ ਕਿ ਉਹਨਾਂ ਨੇ ਇਦਾਂ ਕਰ ਦੇਣਾ ਕਿ ਅਗਰ ਖੁਦਾ ਨਾ ਖਾਸਤਾ ਕੋਈ ਮੇਰਾ ਕੋਈ ਜਾਂ ਕਿਸੇ ਬੰਦੇ ਦਾ ਕੋਈ ਭਰਾ ਜਾਂ ਕੋਈ ਫੌਤ ਹੋ ਗਿਆ ਨਾ, ਤੇ ਤੁਸੀਂ ਉਹਦੀ ਤਸਵੀਰ ਚਾਈਨਾ ਨੂੰ ਦਿਓ, ਤੁਹਾਨੂੰ ਸੇਮ ਉਦਾਂ ਦਾ ਸਟੈਚੂ ਬਣਾ ਦੇਣਗੇ, ਤੁਸੀਂ ਘਰ ਰੱਖੋ ਤਾਂ ਇੰਜ ਲੱਗੇਗਾ ਉਹ ਹੀ ਬੈਠਾ। ਵਾਹ ਇੰਜ ਵੀ ਹੋਣ ਲੱਗ ਪੈਣਾ। ਫਿਰ ਉਹਦੇ ਵਪਾਰੀ ਫੋਨ ਕਰਿਆ ਕਰਨਗੇ ਚਾਈਨਾ ਵਾਲਿਆਂ ਨੂੰ ਕਿ ਅੱਬਾ ਚਾਹੀਦਾ ਹੈ ਕਿ 6 ਪਿਓ ਅੱਧੀ ਦਰਜਨ ਸਾਲੀਆਂ ਦੀ ਪਾ ਦੇ। ਯਾਨੀ ਜਿਹੜੇ ਵਪਾਰੀ ਫਿਰ ਕੰਮ ਕਰਨਗੇ, ਪੂਰਾ ਟਰਾਲਾ ਕਾਇਆ ਕਰੇਗਾ ਨਾ, ਜਿਸ ਤਰ੍ਹਾਂ ਕੰਟੇਨਰ ਚਾਈਨਾ ਚੋਂ ਭਰਵਾਉਣਾ। ਉਹ ਪੁੱਛਿਆ ਕਰਨਗੇ ਕੀ ਕੀ ਪਾਉਣਾ, ਉਹਨੂੰ ਕਹਿਣਾ ਯਾਰ ਇਦਾਂ ਕਰ 200 ਛੋਟੇ ਭਰਾ, ਠੀਕ ਆ ਜੀ, 30 ਕੁ ਵਿੱਚ ਜਿਹੜੀਆਂ ਨਾ ਫੁੱਫੀਆਂ ਪਾ ਦੀ, ਹਾਂ ਤੇ 40 ਕੁ ਭਣਵਈਏ ਪਾ ਦੀ, ਠੀਕ ਹੈ ਨਾ, ਵਾਲਦ ਪਾ ਦੀ ਵਿੱਚ,
ਜਿੰਨੀ ਕਿ ਜਗ੍ਹਾ ਐਂਡ ਜਦੋਂ ਟਰਾਲਾ ਭਰ ਜੇ ਉਹਨੂੰ ਕਹਿੰਦਾ ਪਿੱਛੇ ਨਾ ਵਿੱਚ ਥੋੜਾ ਜਿਹਾ ਨਨਾਲ ਵੀ ਇਹ ਸਿੱਟ ਦੀ ਜਿੰਨੇ ਵੀ ਆ ਜਾ ਬਿਲਕੁਲ ਠੀਕ ਹੈ। ਤੇ ਟਰਾਲਾ ਆ ਰਿਹਾ ਛੋਟੀ ਪੈਕਿੰਗ ਚ ਤੂੰ ਸਾਂਡੂ ਹਾਂ ਸਾਂਢੂ ਹਾਂ ਤੇ ਉਹ ਕੁਝ 12 14 ਇਹ ਇੰਜ ਦਾ ਵੀ ਸਿਸਟਮ ਆ ਜਾਣਾ ਲਾਲਾ ਜੀ ਇਹ ਚਾਈਨਾ ਨੇ ਹਰ ਚੀਜ਼ ਕਰ ਦਿੱਤੀ। ਤੁਸੀਂ ਹੁਣੇ ਕੰਮ ਕਰੋ ਹੁਣੇ ਹੀ ਸ਼ੁਰੂ ਕਰੋ ਤੁਸੀਂ ਉਹ ਬਾਬਾ ਹਾਲੇ ਚਾਈਨਾ ਯਾਰ ਬੰਦ ਹੋਇਆ ਕਰੋਨਾ ਦੀ ਵਜ੍ਹਾ ਤੋਂ, ਕੀ ਹੋ ਗਿਆ ਉਹ ਤੁਹਾਨੂੰ? ਚਾਚੇ ਦਾ ਪੁੱਤਰ ਕੋਈ ਇੰਸਟਾਲਮੈਂਟ ਕਜ਼ਨ ਟੈਪ, ਕਜ਼ਨ ਮਿਲ ਜਾਣਗੇ ਕਜ਼ਨ ਮਿਲ ਜਾਏਗਾ। ਕਜ਼ਨ ਪਏ ਨੇ ਹਾਂ ਅੱਛੀ ਕੁਆਲਿਟੀ ਚ ਅੱਛੀ ਕੁਆਲਿਟੀ। ਚਾਰਜਰ ਹੈਗੇ ਨਾਲ। ਉਹਨਾਂ ਦੇ ਉਹਨਾਂ ਦੇ ਚਾਰਜਰ ਵੀ ਹੈਗੇ ਨਾਲ ਐਕਸਟਰਾ ਐਕਸਟਰਾ। ਆਹੋ ਕਿਤੇ ਸਫ਼ਰ ਤੇ ਬੰਦਾ ਜਾਵੇ ਤਾਂ ਕਜ਼ਨ ਬੰਦ ਹੋ ਜੇ ਕਿਉਂ ਜੀ? ਉਹਦੀ ਬੈਟਰੀ ਖਰਾਬ ਹੋ ਜੇ ਉਹ ਮੁੱਕਰ ਜੇ ਉਹ ਕਹੇ ਤੂੰ ਕੌਣ? ਅੱਛਾ ਜੀ, ਇਹ ਸਾਲੇ ਵੀ ਮਿਲ ਜਾਂਦੇ ਨੇ? ਜੀ ਜੀ ਅੱਛਾ ਜੀ। ਹਾਂਜੀ ਸਾਲੇ ਤੇ ਤੁਸੀਂ ਇਹ ਸਿਰਫ ਨਾ ਇੱਟ ਪੁੱਟੋ ਤੇ ਮਿਲ ਜਾਂਦਾ ਹਾਂ, ਸਾਲਿਆਂ ਦੀ ਕਿਹੜੀ ਗੱਲ ਵੈਸੇ ਕਿੱਦਾਂ ਪਤਾ ਲੱਗੇਗਾ ਕਿ ਇਹ ਸਾਲਾ ਹੈ? ਸਰ ਤੁਸੀਂ ਉਹਦੇ ਨਾਲ 5-10 ਮਿੰਟ ਗੱਲਾਂ ਕਰੋ ਤੁਹਾਨੂੰ ਪਤਾ ਲੱਗ ਜੇ ਅੱਛਾ ਜੀ। ਹਾਂ ਉਹਦੀ ਗੁਫ਼ਤਗੂ ਤੋਂ ਸਮਝ ਆ ਉਹਦੀ ਜਾਏਗੀ। ਗੁਫ਼ਤਗੂ ਤੋਂ ਪਤਾ ਲੱਗੇਗਾ ਇਹ ਸਾਲਾ ਹੈ। ਹਾਂ ਔਰ ਉਹ ਤੁਹਾਨੂੰ ਅਗਰ ਬਹੁਤ ਅੱਛਾ ਸਾਲਾ ਹੋਇਆ ਤੇ ਕੋਈ ਇਦਾਂ ਦੀ ਗੱਲ ਕਰੇਗਾ ਕਿ ਤੁਸੀਂ ਉਹਨੂੰ 15 ਮਿੰਟ ਬਾਅਦ ਕਹਿਣ ਵੀ ਲੱਗ ਪੋਗੇ ਉਹ ਸਾਲਿਆ। ਹਾਂ ਵਾਹ ਵਾਹ, ਸਾਲੇ ਮਿਲ ਜਾਂਦੇ ਨੇ ਸਾਲੇ ਤੂੰ ਸਾਲਾ ਲੱਗਣਾ ਕਿ ਵੀ ਤੂੰ ਇੱਥੇ ਖਲੋਤਾ ਹੈ ਐ ਸਾਲੇ ਹੈ ਨੇ ਕੋ ਆਪਣੇ ਕੋ ਚੰਗੇ ਬੈਟਰੀ ਟਾਈਮਿੰਗ ਜਿਨ੍ਹਾਂ ਦੀ ਉਹ ਅੱਛੀ ਯਾਰ ਮਾੜੇ ਨੇ, ਮਾੜੇ ਘਰ ਦੇ ਮਾੜੇ ਘਰ ਦੇ ਨਹੀਂ, ਉਹ ਬਦਤਮੀਜ਼ ਟੈਪ ਨੇ। ਨਹੀਂ ਉਹ ਨਹੀਂ ਅੱਛਾ ਜੀ। ਚਾਹੀਦੇ। ਹੱਥੀ ਉਹ ਪੈ ਸਾਲੇ ਜਾਂਦੇ ਹੁੰਦੇ ਹੀ ਬਦਤਮੀਜ਼ ਨੇ, ਤੁਹਾਨੂੰ ਪਤਾ ਨਹੀਂ। ਹੱਥੀ ਪੈ ਜਾਂਦੇ ਭਾਈ। ਇੰਨੀ ਸਾਲੇ ਨਹੀਂ ਪੜਵਾਈਏ ਬਦਤਮੀਜ਼ ਹੁੰਦੇ ਉਹ ਸਾਲੇ ਵੀ ਬਦਤਮੀਜ਼ ਨੇ ਅੱਜ ਕੱਲ। ਉਹ ਤੁਹਾਡੇ ਕੋਈ ਹੁੰਦੇ ਇੱਥੇ ਭੋਣੇ ਬਾਜ਼ਾਰ ਜਿਹੜੀ ਦੁਕਾਨ ਆ ਮੈਂ ਲਿਆਉਣਾ ਉੱਥੋਂ ਤਾਂ ਸਹੀ ਹੁੰਦੇ ਨਾਲੇ ਤੁਸੀਂ ਲੈਂਦੇ ਹੋ ਤਾਜ਼ੇ, ਐ ਅਗਲਾ ਕੱਢਦਾ ਹੀ ਹੈ ਤੇ ਤੁਸੀਂ ਕਹਿੰਦੇ ਪਾ ਦੇ ਵੀ ਸਾਲੇ। ਹਾਂਜੀ 6 ਲੈਣ ਦੇ। ਇਹ ਤਾਜ਼ੇ ਉਹਨੇ ਕੱਢੇ ਹੀ ਨੇ ਤੇ ਗਰਮ ਗਰਮ ਤੁਸੀਂ ਛਾਪੜ ਤੇ ਤੁਸੀਂ ਪਾ ਲਏ। ਸਾਲੇ ਮੈਂ ਬਾਹਰੋਂ ਮੰਗਵਾਏ ਨਾ ਜਿਹੜੇ ਅੱਛਾ ਉਹ ਹੀ ਕੰਮ ਕਰਦੇ ਨੇ ਸਹੀ ਯਕੀਨ ਕਰ 4 ਸਾਲੇ ਮੰਗਵਾਏ ਸੀ ਮੈਂ ਬੜੀ ਗੱਲ। ਤੇ ਉਹਨਾਂ ਚੋਂ ਇੱਕ ਜਿਹੜਾ ਉਹ ਥੋੜਾ ਜਿਹਾ ਖਰਾਬ ਹੋ ਗਿਆ ਬਾਕੀ 3 ਹਾਲੇ ਵੀ ਸਹੀ ਚੱਲ ਰਹੇ ਨੇ। ਅੱਛਾ ਜੀ। ਹਾਂ ਕਿਆ ਕਹਿੰਦੇ ਬੀਵੀਆਂ ਪਈਆਂ ਕੋਈ ਯਾਰ, ਮੈਂ ਪਹਿਲੇ ਇੱਕ ਗੱਲ ਦੱਸੀ ਵੀ ਜੈਂਟਸ ਕੰਮ ਆ, ਮੈਂ ਦੱਸ ਨਹੀਂ ਰਿਹਾ, ਜਵਾਬ ਦੇ ਰਿਹਾ ਨਹੀਂ ਤੁਹਾਨੂੰ। ਹੈ ਚੀਜ਼ਾਂ ਭਾਜੀ ਉਸ ਲੇਡੀਜ਼ ਨਹੀਂ, ਜ਼ਨਾਨਾ ਨਹੀਂ ਕਰਦੇ ਨਾ। ਜ਼ਨਾਨਾ ਨਹੀਂ ਹਾਂ, ਕਰਦੇ ਜਿਹੜਾ ਲੇਡੀਜ਼ ਗਾਰਮੈਂਟਸ ਦੀ ਦੁਕਾਨ ਤੇ ਜਾਓ ਕਹਿੰਦੇ ਸਿਰਫ ਜੈਂਟਸ, ਹਾਂਜੀ ਹਾਂਜੀ ਇਸ ਤਰ੍ਹਾਂ ਸਿਰਫ ਜੈਂਟਸ। ਅੱਛਾ ਮੇਰੀ ਗੱਲ ਸੁਣੋ ਦੂਜੀ ਬੁੱਢੀ ਕੋਈ ਪਈ ਹੋਵੇ ਪਹਿਲੀ ਕੋਈ ਭਾਜੀ ਲੇਡੀਜ਼ ਦਾ ਨਹੀਂ ਹੈਗਾ ਭਾਜੀ ਸਿਲਸਿਲਾ ਕੀ ਹੋ ਗਿਆ ਤੁਹਾਨੂੰ? ਅੱਛਾ ਲੇਡੀਜ਼ ਨਹੀਂ ਕਰਦੇ sorry। Ladies ਨਹੀਂ। ਅੱਛਾ ਅੱਛਾ ਓਕੇ ਲਓ ਜੀ ਫੁੱਫੀਆਂ ਹੋਣਗੀਆਂ ਲਾਈ ਕੋ ਦੇਖ ਲੈਣਾ ਫੁੱਫੀਆਂ ਸੰਦਰ ਸਾਹਿਬ ਬੋਲੇ ਹੋ ਤੁਸੀਂ? ਨਹੀਂ ਕਿਉਂਕਿ ਮੈਂ ਤੁਸੀਂ- ਕਹਿਣ ਡਿਆ ਲੇਡੀਜ਼ ਨਹੀਂ ਕਰਦੇ। ਅੱਛਾ 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 ਠੀਕ। ਲਾਲੇ ਤੁਸੀਂ ਕਿਸ਼ਤਾਂ ਦੇ ਕੀ ਕੀ ਦੇ ਸਕਦੇ ਆ ਨਹੀਂ ਚੀਜ਼ ਲੈਣੀ ਮੈਂ ਊਂਠ ਅੱਗੇ ਮੈਂ ਕਿਆ ਊਂਠ ਹੋਏ ਊਂਠ ਊਂਠ, ਚੱਲ ਊਂਠ। ਪੁੱਛੋ ਤਾਂ ਸੀ ਉਹਨਾਂ ਕੋ ਹੈ ਕਿ ਨਹੀਂ। ਊਂਠ ਹੈ ਨਹੀਂ, ਜੀ ਇਹ ਇਦਾਂ ਦਾ ਕੰਮ ਸਿਰਫ ਨਾ ਇਹ ਬਕਰਾ ਈਦ ਦੇ ਦਿਨਾਂ 'ਚ ਕਰੀਦਾ। ਲਾਲਾ ਫਿਰ ਤੁਹਾਡੇ ਕੋਲ ਕੀ ਹੈ ਕਾਦੀ ਕਿਸ਼ਤਾਂ ਦੀ ਦੁਕਾਨ ਪਾਈ ਤੁਸੀਂ ਫ੍ਰਿਜ, ਸਿਰਫ ਕਿਸ਼ਤਾਂ ਲੈਣ ਦੀ ਫ੍ਰਿਜ, ਦੁਕਾਨ? ਟੀਵੀ, LED, ਮੋਟਰਸਾਈਕਲ, ਮੋਬਾਈਲ, ਏਸੀ, ਸੇਫ ਅਲਮਾਰੀ, ਵਾਸ਼ਿੰਗ ਮਸ਼ੀਨ, ਡਰਾਇਰ। ਚਲੋ ਆਲੂ ਵਾਲਾ ਪਰੌਂਠਾ ਆ ਲਓ ਚਲੋ ਦੱਸੋ ਆਹ ਚਾਲ ਚੌਕ 'ਚੋਂ ਮਿਲਣਾ। ਭਾਈ ਅਸੀਂ ਕਿਸ਼ਤਾਂ ਤੇ ਲੈਣਾ ਤੇ ਮੈਂ ਉੱਥੇ ਖਵਾਨਾ ਨਾ ਤੇ ਪੈਸੇ ਦੇਣਾ, ਬਾਕੀ ਤੁਹਾਡੀਆਂ ਮੇਰੀਆਂ ਕਿਸ਼ਤਾਂ ਹੋ ਜਾਣਗੀਆਂ। ਐ ਠੀਕ ਹੈ ਜੀ। ਸਫਦਰ ਸਾਹਿਬ ਤੁਸੀਂ ਉਦੋਂ ਦੇ ਚੁੱਪ ਕਰਕੇ ਬੈਠੇ ਆ ਜੀ ਜੀ ਠੀਕ ਹੈ ਜੀ। ਤੇ ਹੁਣ ਵੀ ਕਿਉਂ ਜੀ ਕਰ ਰਹੇ ਆ? ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਪਏ ਤੁਸੀਂ ਹੁਣ। ਸਫਦਰ ਸਾਹਿਬ ਤੁਹਾਨੂੰ ਕਿਸ਼ਤਾਂ ਦੇ ਕੁਝ ਚਾਹੀਦਾ ਨਹੀਂ ਵੈਸੇ ਨਾ ਲੱਸੀ ਹੋਣੀ ਚਾਹੀਦੀ ਕਿਸ਼ਤਾਂ ਦੇ ਰੋਜ਼ ਜਿਹੜੀ ਟੈਨਸ਼ਨ ਮੁੱਕ ਜਾਏਗੀ। ਨਹੀਂ ਨਹੀਂ ਸਫਦਰ ਸਾਹਿਬ ਤੁਸੀਂ ਨਾ ਕਿਸ਼ਤਾਂ ਦੇ ਪਤਾ ਕੀ ਲਵੋ ਜੀ, ਜੀ। ਮੈਂ ਤੁਹਾਨੂੰ ਦੱਸਦਾ ਹਾਂਜੀ ਤੁਸੀਂ ਕਿਸ਼ਤਾਂ ਤੇ ਲਵੋ ਹੈਲੀਕਾਪਟਰ ਉਹ ਕੀ ਕਰਨਾ ਜੀ ਮੈਂ? ਦੰਦਾਂ 'ਚ ਫੇਰ ਲਿਆ ਕਰਨਾ ਭਾਵੇਂ ਨੂੰ ਉਹ ਉਡਾਉਣਾ ਹੈਲੀਕਾਪਟਰ ਉਹ ਕੀ ਕਰਨਾ ਕਿੰਦਾ ਤੇ ਉਹਦਾ ਪੈਟਰੋਲ ਕਿੱਥੋਂ ਆਣਾ ਜੀ? ਪੈਟਰੋਲ ਨਹੀਂ CNG ਵਾਲਾ ਹਾਂ ਬਹੁਤ ਅੱਛਾ ਐਡਾ ਕਿਤੇ ਤੁਹਾਨੂੰ ਲੈ ਕੇ ਦੇਣਾ, ਤੁਹਾਨੂੰ ਕਿਹੜਾ ਵੱਡਾ ਲੈ ਕੇ ਦੇਣਾ। 6-650 ਰੁਪਏ ਲਾਣਾ ਐਡਾ ਬਹੁਤ ਅੱਛਾ ਜੀ ਬਹੁਤ ਅੱਛੇ। ਆਹ ਬੱਚਿਆਂ ਨਾਲ ਛੱਤ ਤੇ ਜਾ ਕੇ ਖੇਲਿਆ। ਲਾਲਾ ਜੀ ਕਰੋੜ ਰੁਪਈਆ ਮੈਂ ਤੁਹਾਨੂੰ ਦੇਣਾ ਖੋਤੇ ਸਟਾਕ ਕਰਦੇ ਆ ਕੀ? ਖੋਤੇ ਲਓ ਲਾਲਾ ਜੀ ਬਿਹਤਰੀਨ ਕੰਮ ਜੀ ਹੈ। ਪੂਰੇ ਪਾਕਿਸਤਾਨ 'ਚੋਂ ਖੋਤੇ ਸ਼ਾਰਟ ਕਰ ਦਿੰਨੇ ਵਾਹ ਚੁੱਕ ਲੈਣੇ ਸਾਰੇ ਖੋਤੇ ਸਹੀ। ਮੁੜ ਕੇ ਆਪਣੇ ਰੇਟ ਤੇ ਵੇਚਾਂਗੇ ਬਹੁਤ ਅੱਛਾ। ਯਾਨੀ ਖੋਤਾ ਕੋੜਾ ਇੱਕ ਬਰਾਬਰ ਕਰਨਾ। ਨਹੀਂ ਖੋਤੇ ਕੱਲੇ ਖੋਤੇ। ਔਰ ਵਿੱਚੋਂ ਖੋਤਿਆਂ ਨੂੰ ਟਰਾਈ ਕਰਾਂਗੇ ਚਿੱਟਾ ਕਰਕੇ ਨਾ ਲੀਕਾ ਮਾਰ ਕੇ ਜ਼ੈਬਰੇ ਕਰਕੇ ਵੀ ਵੇਚਾਂਗੇ ਔਰ ਵੱਡੀ ਤੇ ਖੋਤਿਆਂ ਨੂੰ ਛੋਟੇ ਜਿਹੜੇ ਕੱਦ ਦੇ ਖੋਤੇ ਉਹਨਾਂ ਨੂੰ ਬੱਕਰੀਆਂ ਦਾ ਕਰਕੇ ਵੇਚਾਂਗੇ। ਕਰੋੜ ਰੁਪਏ ਲਾ ਦੇਣਾ ਮੈਂ। ਮੱਛਲੀਆਂ ਦਾ ਬਾਗ ਪਾ ਲੈਣੇ ਆ ਹਾਂ ਮੱਛਲੀਆਂ ਦਾ ਬਾਗ ਬਾਗ ਪੈਂਦਾ ਮਛਲੀਆਂ ਦਾ। ਮੱਛਲੀਆਂ ਦਾ ਬਾਗ ਤੁਸੀਂ ਉਗਾ ਲਓ ਮੱਛਲੀ ਦੱਬੋ ਥੱਲੇ ਮੱਛਲੀਆਂ ਦੇ ਦਰਖਤ ਉੱਗ ਜਾਣਗੇ ਜਾਂ ਫਿਰ 6 ਮਹੀਨੇ ਬਾਅਦ ਮੱਛਲੀਆਂ ਵੱਢ ਲਓ ਤੁਸੀਂ ਖਰਗੋਸ਼ਾਂ ਦਾ ਦਰਖਤ ਲਾਈਏ। ਕੋਈ ਇਦਾਂ ਦਾ ਕੰਮ ਕਰਦੇ ਡਿਫਰੈਂਟ ਲਾਲਾ ਜੀ ਕੀ ਗੱਲ ਕੈਸਾ ਤੁਹਾਡਾ ਮਤਲਬ ਬੁੱਝੇ ਦੀਵੇ ਵਰਗਾ ਮੂੰਹ ਹੋ ਗਿਆ ਕੀ ਹੈ? ਬਾਂਦਰਾਂ ਦੇ ਬੂਟੇ ਲਾਓ ਵੈਸੇ।
ਬਹੁਤ ਅੱਛਾ ਬੂਟਾ ਹੁੰਦਾ ਜੀ ਉਹ ਬਾਬਰਾ। ਮੌਸਮ ਹੈ 2 ਠੰਡਾ ਮਹੀਨੇ ਵੀ ਬਾਅਦ ਹੁੰਦਾ ਆਉਣਾ ਵਾ, ਹੈਂ? 2 ਮਹੀਨੇ ਬਾਅਦ ਮੌਸਮ ਆਏਗਾ। ਅੱਛਾ ਜੀ। ਲਓ ਜੀ ਯਾਸੀਨ ਸਾਹਿਬ ਵੀ ਆ ਗਏ ਨੇ। ਆ ਗਏ ਨਾ। ਅੱਛਾ ਯਾਸੀਨ ਸਾਹਿਬ ਤੁਸੀਂ OLX ਦੇ ਬਾਰੇ ਚ ਕੀ ਕਹਿ ਰਹੇ ਹੋ? ਓਏ ਉਹ ਲਕਸ। ਦਾਦਾ ਜੀ ਛੱਡੋ ਕਰੋੜ ਰੁਪਏ ਨੂੰ, ਅੱਛਾ ਇਸ ਕੰਮ 'ਚ ਕਰੋੜ ਰੁਪਈਆ ਲਾ ਕੇ ਨਾ ਆਪਾਂ ਇੱਕ ਐਪ ਬਣਾਉਣੇ, ਜਿਵੇਂ OLX ਨੇ ਇਦਾਂ ਐਪ ਬਣਾਉਣੇ ਆ। ਸਹੀ। ਉਹਦਾ ਨਾਮ ਰੱਖਦੇ ਆ BP ਐਪਸ ਮਤਲਬ ਬੋਡੀ ਪਾਰਟਸ। ਉਹਦੇ ਤੇ ਸਿਰਫ ਤੁਹਾਡੀ ਬੋਡੀ ਦੇ ਪਾਰਟਸ, ਕਿਸੇ ਨੂੰ ਗੁਰਦਾ ਚਾਹੀਦਾ, ਅਕਸਰ ਦੇਖਿਆ ਨਹੀਂ, ਖੂਨ ਚਾਹੀਦਾ A ਨੈਗੇਟਿਵ B ਪੋਜ਼ਿਟਿਵ, ਅੱਖ ਚਾਹੀਦੀ ਆ ਕਿਸੇ ਨੂੰ ਸ਼ਰਮ ਚਾਹੀਦੀ ਹੈ। ਲੇਕਿਨ ਇਨਸਾਨਾਂ ਦੇ ਨਹੀਂ ਹੋਣਗੇ, ਉਹ ਨਹੀਂ ਜਾਨਵਰਾਂ ਨਹੀਂ ਦੇ ਨਹੀਂ ਟੋਟਲ ਬੋਡੀ ਪਾਰਟਸ ਕਿਸੇ ਵੀ ਜਾਨਵਰ ਦੇ ਲੈ ਲਓ, ਇਨਸਾਨ ਦੇ ਲੈ ਲਓ, ਲੇਕਿਨ ਹੋਣਗੇ ਸਿਰਫ ਪਾਰਟਸ, ਬੋਡੀ ਪਾਰਟਸ। ਕੁਝ ਚੀਜ਼ ਪੂਰੀ ਨਹੀਂ ਹੋਏਗੀ, ਨਹੀਂ parts ਹੋਣਗੇ। ਯਾਰ ਇੱਕ ਮਿਸਾਲ ਆ, ਉਹ ਕਬਾੜ ਦਾ ਕੰਮ ਆ ਯਾਰ, ਜੋ ਮਰਜ਼ੀ ਕਰ ਰੱਖ ਲਓ ਉੱਥੇ। ਆਹੋ ਆਹੋ ਚਲੋ ਇਦਾਂ ਕਹਿ ਲਓ, ਚੱਲੀਆਂ ਵੀ ਹੁਣ ਗੁਰਦੇ ਤੇ ਚੱਲੇ ਹੀ ਮਿਲਣੇ ਨਾ, ਨਵੇਂ ਬਣੇ ਚੱਲੇ ਕਬਾੜੀਏ। ਭਾਈ ਨੇ ਮੈਂ ਤੁਹਾਨੂੰ ਦੱਸ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦੀ ਆ ਜ਼ਰੂਰਤ, ਇਹ ਗੁਰਦੇ ਨਹੀਂ ਟ੍ਰਾਂਸਪਲੇਟ ਹੁੰਦੇ। OLX ਵਾਲਿਆਂ ਨੂੰ ਬਹੁਤ ਜ਼ਰੂਰਤ ਆ। ਉਹ ਕੀ ਕਰਨਾ ਲੋ, ਉਹਨਾਂ ਨੇ ਗੁਰਦੇ ਠੀਕ ਕਰਾਉਣੇ OLX ਦੇ। ਯਾਰ ਆਪਾਂ ਆਪਣੀ ਬਣਾਉਣੇ ਆ BP ਐਪ, BP ਚਲੋ ਦੇਖ ਲਓ। ਬੋਡੀ ਪਾਰਟਸ। ਫੋਨ ਆਵੇ ਰਾਤ ਨੂੰ, ਸਲਾਮ ਅਲੈਕੁਮ ਜੀ ਵਾਸਤੇ ਭਾਈ ਨਾ, ਇੱਕ ਅੱਖ ਦੇਖੀ ਤੁਸੀਂ ਲਾਈ OLX ਤੇ। ਹਾਂਜੀ ਹਾਂਜੀ ਵੇਚਣੀ ਹੈ, ਹਾਂਜੀ ਕਿੰਨੇ ਦੀ ਹੈ ਭਾਈ ਨੇ? 80,000 ਰੁਪਏ ਦੀ। ਤੇ ਕੋ ਫਾਲਟ ਹੈ ਜੀ, ਥੋੜਾ ਦੂਰ ਦੀ ਜ਼ਰਾ ਥੋੜੀ ਨਜ਼ਰ ਦੀ ਕਮਜ਼ੋਰ ਆ। ਝੂਠ ਬੋਲਦੀ ਅੱਖ OLX। ਉਹ ਤੂੰ ਬੜੇ ਬੱਸ ਕਰਦੇ ਤੂੰ OLX। ਓਏ ਗੰਦ ਮਾਰਿਆ ਉਹਨਾਂ ਨੇ, ਸਾਡਾ ਬੇੜਾ ਕਰਕੇ ਉਹਨਾਂ ਦਾ ਤੋਵਾ। ਭਜਨ ਅੱਖ ਦੀ ਗੱਲ ਹੋ ਰਹੀ ਹੈ ਭਾਵੇਂ ਨਾ OLX ਦੀ। ਵੀ ਕੀ ਮਜ਼ਾ ਆਵੇ ਕਿ ਇੱਕ ਬੰਦੇ ਦਾ ਸ਼ਰਮਿੰਦਾ ਜਿਹਾ ਫੋਨ ਆਵੇ, ਸਲਾਮ ਅਲੈਕੁਮ ਜੀ ਵਾਸਤੇ ਸਰ ਮੈਂ OLX ਤੇ ਦੇਖਿਆ ਮੇਰੀ ਸ਼ਾਦੀ ਹੈ ਤੇ ਵਾਲ ਦੇਖੇ ਨੇ, ਮੇਰੇ ਵਾਲ ਉੱਡੇ ਨੇ ਤੇ ਮੈਂ ਇੱਕ ਵਾਲ ਦੇਖੇ ਨੇ ਜੈਨਮਨ, ਤੇ ਉਹ ਕਿੰਨੇ ਕਿਤੇ ਮਿਲ ਜਾਣਗੇ? ਕਿੰਨਾ ਮਜ਼ਾ ਆਵੇ ਨਾ। ਬਹੁਤ ਅੱਛਾ। ਬਹੁਤ ਕੀ ਬਾਤ। ਲਾਲੇ ਇਹ ਕੰਮ ਕਰਦੇ ਆ, ਤੁਹਾਨੂੰ ਮੈਂ ਦਫ਼ਤਰ ਬਣਾ ਦਿਆਂਗਾ। ਵੈਸੇ ਜਿਹੜੀ ਅੱਖ ਕਹਿ ਤੇ ਰਾਤ ਨੂੰ ਹਿਸਾਬ ਕੀ ਹੋ ਰਿਹਾ? ਕੀ ਅੱਜ ਵਿਕਿਆ? ਪਾਇਣਾ 'ਚ 4 ਗੁਰਦੇ, ਕੰਨ 2 ਜਿਗਰ, 2 ਕੰਨ, 4 ਗੁਰਦੇ, 2 ਕੰਨ, 2 ਅੱਖਾਂ ਵੀ ਵੇਚਤੀਆਂ ਨੇ। ਕੰਮ ਮੰਦਾ ਠੰਡਾ ਹੀ ਜਾ ਰਿਹਾ। ਕਿਉਂਕਿ ਜੇ ਇੱਕ ਬਾਂਹ ਪਈ ਸੀ ਭਾਜੀ ਖਰਾਬ ਹੋਈ, ਉਹ ਦੇਤੀ ਜੇ। ਉਹਨਾਂ ਨੇ ਪਕੌੜੇ ਦੀ ਦੁਕਾਨ ਬਣਾਣੀ ਸੀ, ਉਹਨਾਂ ਨੇ ਉਹ ਵੀ ਵੇਚਤੀ। ਸਫਦਰ ਸਾਹਿਬ ਤੁਸੀਂ ਕਿਸੇ ਵੀ ਬੰਦੇ ਕੋਲੋਂ ਜੀ ਤੁਹਾਡਾ ਕੋਈ ਦਿਲ ਦੁਖਿਆ ਹੈ, ਬਿਲਕੁਲ। ਅੱਛਾ ਇਹ ਦੱਸੋ। ਇਹ ਕੀ ਸਵਾਲ ਹੋਇਆ ਵਿੱਚ? ਪਤਾ ਕੀ ਲਾਈਫ ਹੈ ਨਾ ਉਹਨਾਂ ਦੀ। ਲਾਈਫ ਹੈ, ਮੈਂ ਦੱਸਦਾ ਨਾ, ਮੇਰਾ ਕੋਈ ਐਸੀ ਗੱਲ ਨਹੀਂ, ਮੈਂ ਤੇ ਕਹਿ ਦਿਆਂਗਾ ਮੈਨੂੰ ਕੋਈ ਗੱਲ ਨਹੀਂ, ਮੇਰਾ ਕਿਸੇ ਕੋ ਦਿਲ ਨਹੀਂ ਦੁਖਿਆ, ਠੀਕ ਹੈ ਨਾ। ਮੇਰਾ ਕਿਸੇ ਨੇ ਦਿਲ ਨਹੀਂ ਦੁਖਾਇਆ ਸਵਾਏ ਇੱਕ ਬੰਦੇ ਤੋਂ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ, ਮਗਰ ਮੇਰੀਆਂ ਇਨਸ਼ਾਅੱਲਾ ਅਖੀਰ ਤੱਕ ਹਾਵਾਂ ਔਰ ਬਾਦੁਆਵਾਂ ਔਰ ਉਹਦੇ ਨਾਲ ਨੇ, ਠੀਕ ਹੈ ਨਾ। ਉਹ ਰਹਿਣੀਆਂ ਨੇ ਉਹ ਸਦਾ। ਕੌਣ ਬੰਦਾ? ਫੈਸਲਾਬਾਦ ਦਾ ਬੰਦਾ? ਫੈਸਲਾਬਾਦ ਦੇ ਨੇ, ਬੜੇ ਪਿਆਰੇ ਜੀ ਨੇ, ਤੇ ਮੈਂ ਤੇ ਮੁਸਲਸਲ ਕਰਨਾ, ਮੈਨੂੰ ਇਸ ਗੱਲ ਦਾ ਖੌਫ ਹੀ ਕੀ ਨਹੀਂ। ਉਹਨਾਂ ਨੇ ਤੁਹਾਨੂੰ ਦੁੱਖ ਦਿੱਤਾ ਜੀ? ਉਹ ਨਹੀਂ, ਇੱਕ ਮਿੰਟ ਠਹਿਰ ਜਾਓ। ਜਿਹਨੂੰ ਤਕਲੀਫ ਪਹੁੰਚਦੀ ਹੈ ਉਹਨੂੰ ਪਤਾ ਹੁੰਦਾ, ਉਹ ਬਰੀਫ ਨਹੀਂ ਕਰ ਸਕਦਾ ਹੁੰਦਾ ਕਿ ਉਹਨੂੰ ਕੀ ਦੁੱਖ ਅੱਛਾ ਪਹੁੰਚਿਆ। ਤੁਸੀਂ ਇਹ ਦੱਸੋ ਕਿ ਉਹਦਾ ਤੁਸੀਂ ਨਾਂ ਨਹੀਂ ਦੱਸਣਾ। ਜੀ ਨਾਂ ਦੱਸੋ ਜੀ। ਨੈਨਕਸ਼ ਦੱਸ। ਹਿੰਟ ਦੱਸ ਸਕਦੇ? ਹਿੰਟ ਤੁਹਾਨੂੰ ਨਹੀਂ ਪੁੱਛਾਂ। ਨਹੀਂ ਉਹ ਵੀ ਨਹੀਂ। ਫੈਸਲਾਬਾਦ ਦਾ? ਹਾਂਜੀ। ਚਲੋ ਏਦਾਂ। ਅੱਛਾ ਕਾਰੋਬਾਰ ਕੀ ਕਰਦਾ? ਠਹਿਰ ਜਾਓ ਇੱਕ ਮਿੰਟ। ਆਰਟਿਸਟ ਆ ਜਾਂ ਨਹੀਂ? ਨਹੀਂ ਆਰਟਿਸਟ ਨਹੀਂ? ਨਹੀਂ, ਕਿਉਂਕਿ ਮੈਨੂੰ ਜਿਸ ਹਿਸਾਬ ਨਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਨਹੀਂ ਦੱਸਣਾ ਚਾਹ ਰਿਹਾ। ਇਹਦਾ ਮਤਲਬ ਆਰਟਿਸਟ ਹੈ। ਨਹੀਂ। ਅੱਛਾ, ਉਹ ਜਦੋਂ ਘਰ ਜਾਂਦਾ ਹੈ ਹਾਂ ਤੇ ਫਿਰ ਘਰ ਹੀ ਜਾਂਦਾ। ਨਹੀਂ, ਸ਼ੋਅ ਤੇ ਆਂਦਾ। ਹਾਂ ਨਹੀਂ, ਉਹ ਘਰ ਹੀ ਜਾਂਦਾ ਫਿਰ। ਉਹ ਅੱਛਾ, ਦਿਨੇ ਜਦੋਂ ਜਾ ਫੈਕਟਰੀ ਜਾਂਦਾ ਉਹ ਵਾ। ਘਰ ਜਾਂਦਾ ਨੇ ਜਿਸ ਵੇਲੇ, ਉਹ ਅਕਸਰ ਫਿਰ ਕੋਈ ਨਾ ਕੋਈ ਉਹਨਾਂ ਐਟਮ ਹੋ ਜਾਂਦੀ, ਉਹ ਫਿਰ ਘਰ ਹੀ ਜਾਂਦਾ। ਅੱਛਾ ਕਦੀ ਉਹਨੂੰ ਡਾਕੂ ਪੈ ਜਾਂਦੇ ਨੇ, ਕਦੀ ਉਹਨੂੰ ਕੋ ਕੁੱਟਰ ਦਿੰਦੇ ਨੇ, ਉਹ ਫਿਰ ਘਰ ਹੀ ਜਾਂਦਾ ਦੁਬਾਰਾ। ਲੋ ਜੀ, ਮੇਰੇ ਹਿਸਾਬ ਨਾਲ ਸਫਦਰ ਸਾਹਿਬ ਦਾ ਕਾਫੀ ਜ਼ਿਆਦਾ ਦਿਲ ਦੁਖਾਇਆ ਕਿਸੇ ਨੇ। ਜ਼ੁਲਮ ਆ ਜ਼ੁਲਮ। ਅੱਛਾ ਤੁਹਾਨੂੰ ਲੱਗ ਰਿਹਾ ਕਿ ਅਗਰ ਉਹ ਬੰਦਾ ਦੇਖ ਰਿਹਾ ਹੈ ਤਾਂ ਸਮਝ ਜਾਏਗਾ? ਹਾਂ ਬਿਲਕੁਲ ਸਮਝੇਗਾ। ਉਹ ਆਰਟਿਸਟ ਹੋਇਆ ਤਾਂ ਸਮਝ ਜਾਏਗਾ। ਉਹ ਜਿੰਨੇ ਮੇਰੇ ਤੇ ਇੰਨੇ ਵਾਰ ਕੀਤੇ ਨੇ, ਮੇਰੇ ਨਾਲ ਮੁਹੱਬਤ ਕੀਤੀ ਉਹਨੇ। ਆਖਰੀ ਵਾਰ ਆਪਣੀ ਕਿਹੜੇ ਸ਼ਫਕਤ ਕਰਦੇ? ਆਪਣੀ ਇਹਨੇ ਸ਼ਫਕਤ। ਇਹ ਰੀਸੈਂਟਲੀ ਹਾਸ਼ਮੀ ਸਾਹਿਬ ਨੂੰ ਮੈਂ ਉਹ ਗਵਾਹ ਮਿਲਾਇਆ ਵਾ, ਮੈਂ ਤੇ ਗਵਾਹ ਦੇ ਨਾਲ ਗੱਲ ਕਰਦਾ, ਮੈਂ ਆਪਣਾ ਸਬੂਤ ਦੇ ਨਾਲ ਮੈਂ ਦੂਜੇ 2 ਨੰਬਰ ਗੱਲ ਹੀ ਨਹੀਂ ਅੱਛਾ, ਕਰਦਾ। ਬੰਦਾ ਇਹਨਾਂ ਨੇ ਕਨਫਰਮ ਮੈਨੂੰ ਨਹੀਂ ਦੱਸਿਆ, ਲੇਕਿਨ ਮੈਨੂੰ ਗਵਾਹ ਦਿੱਤਾ ਕਿ ਇਸ ਬੰਦੇ ਦੀ ਗੱਲ ਸੁਣ, ਇਹ ਬੰਦੇ ਨੇ ਵੀ ਉਹ ਚਲੋ। ਇਹਦੇ ਥਰੂ ਮੇਰੇ ਨਾਲ ਜ਼ਿਆਦਤੀ ਹੋਈ। ਔਰ ਉਸ ਬੰਦੇ ਨੇ ਇਹਨਾਂ ਨੂੰ ਬਕਾਇਦਾ ਪੂਰੀ ਮੁਕੰਮਲ ਗੱਲ ਖਲੋ ਕੇ ਕਹਾਣੀ ਸੁਣਾਈ ਹੈ ਔਰ ਦੱਸਿਆ ਹੈ ਕਿ ਹਾਂਜੀ ਵਾਕਈ ਇਹ ਸਹੀ ਕਹਿ ਰਿਹਾ ਸਬਰ, ਕਿ ਇਹਦੇ ਨਾਲ ਵਾਕਈ ਹੈ ਕੁਛ। ਮਗਰ ਉਹਦੇ ਚ ਮੈਂ, ਉਸ ਬੰਦੇ ਨੇ ਆਪਣੀ ਮਜਬੂਰੀ ਵੀ ਜ਼ਾਹਿਰ ਕੀਤੀ ਹੈ। ਉਹਨੇ ਕਿਹਾ ਯਾਰ ਮੈਂ ਮਜਬੂਰ ਸਾਂ, ਮਗਰ ਫੇਰ ਵੀ ਸਫਦਰ ਸਾਹਿਬ ਮੇਰੇ ਨਾਲ ਨੇ, ਤੇ ਮੇਰਾ ਕੀ ਜਵਾਬ ਸੀ ਉੱਥੇ ਕਿ ਨਹੀਂ। ਇਸ ਵਜ੍ਹਾ ਤੋਂ ਪਰੇਸ਼ਾਨ ਨੇ ਸਭ। ਨਹੀਂ 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 ਨਹੀਂ, ਸਫਦਰ ਸਾਹਿਬ ਤੁਸੀਂ ਪਰੇਸ਼ਾਨ ਨਹੀਂ ਹੋਣਾ, ਮੇਰੀ ਗੱਲ ਸੁਣੋ। ਮੈਂ ਲਾਈਫ 'ਚ ਆਪਣਾ ਲਾਲਾ ਜੀ ਇੱਕ ਮੈਨੂੰ ਗੱਲ ਸੁਣਨਾ, ਮੈਂ ਅਲਹਮਦੁਲਿਲਾ ਕਬੀਲਦਾਰ ਹਾਂ, ਮਾਂ ਸਵਾਏ ਅੱਲਾ ਤੋਂ ਔਰ ਅੱਲਾ ਦੇ ਨਬੀ ਤੋਂ ਇਲਾਵਾ ਮੇਰੇ ਨਾਲ ਕੋਈ ਨਹੀਂ,
ਨਾ ਮੇਰਾ ਭੈਣ, ਨਾ ਮੇਰਾ ਭਰਾ, ਨਾ ਮੇਰੀ ਮਾਂ, ਨਾ ਮੇਰਾ ਬਾਪ। ਮੈਂ ਈਵਨ ਆਪਣੇ ਅਲਹਮਦੁਲਿਲਾ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ। ਹੁਣ ਇੱਕ ਗੁਫ਼ਤਗੂ ਐਸੀ ਸ਼ੁਰੂ ਹੋ ਗਈ। ਮੈਂ ਅਲਹਮਦੁਲਿਲਾ ਆਪਣੇ ਬੱਚਿਆਂ ਨੂੰ ਬੜੇ ਅੱਛੇ ਤਰੀਕੇ ਨਾਲ ਪੜਾਇਆ ਹੈ। ਮੇਰੇ ਬੱਚਿਆਂ ਨੇ ਐਫਏ ਕੀਤਾ, ਮੇਰੇ ਬੇਟੇ ਨੇ ਮੇਰੇ ਖਾਨਦਾਨ 'ਚ ਪਹਿਲੀ ਦਫਾ ਮੈਟ੍ਰਿਕ ਕੀਤਾ, ਮੇਰੇ ਖਾਨਦਾਨ 'ਚੋਂ ਕਿਸੇ ਨੇ ਪਹਿਲੀ ਦਫਾ ਮੈਟ੍ਰਿਕ ਕੀਤਾ। ਵਾਹ। ਮੇਰੇ ਬੇਟੇ ਨੇ ਕੀਤਾ ਅਲਹਮਦੁਲਿਲਾ, ਇੱਕੋ ਮੇਰਾ ਬੇਟਾ, ਸ਼ੁਕਰ ਹੈ। ਮੇਰਾ ਸਿਰ ਇੰਨਾ ਹੀ। ਮੈਨੂੰ ਇਹ ਖੁਸ਼ੀ ਜ਼ਰੂਰ ਹੈਗੀ ਕਿ ਮੈਂ ਆਪਣੇ ਅੰਦਰੋਂ ਮੁਤਮੀਨ ਹਾਂ, ਮਗਰ ਮੈਨੂੰ ਇਹ ਦੁੱਖ ਜ਼ਰੂਰ ਹੈਗਾ ਕਿ ਮੈਂ ਕਿਸੇ ਨਾਲ ਕੁਝ ਨਹੀਂ ਕੀਤਾ ਆ ਤੇ ਮੇਰੇ ਨਾਲ ਕਿਉਂ ਇਹ ਕਰਦੇ ਨੇ। ਓਏ ਹੋਏ ਸਫਦਰ ਸਾਹਿਬ ਮੇਰੀ ਗੱਲ ਸੁਣੋ, ਟੈਨਸ਼ਨ ਨਾ ਲਵੋ। ਇੱਥੋਂ ਹੀ ਮੈਨੂੰ ਗੱਲ ਯਾਦ ਆ ਗਈ ਤੁਹਾਡੀਆਂ ਗੱਲਾਂ ਚੋਂ। ਜੀ ਜੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਇਹਨੂੰ ਮੈਂ ਵਧਾਉਣ ਲੱਗਾ ਜੀ। ਕਿ ਰਕਸ਼ੇ ਦਾ ਇੰਜਨ ਕਿੰਨੇ ਕੁ 'ਚ ਹੋ ਜਾਂਦਾ ਵਾ? ਐਸੇ ਰਕਸ਼ੇ ਦਾ ਇੰਜਨ ਇਸ ਗੱਲ ਨਾਲ ਕੀਤਾ ਲੱਗਦਾ ਸੀ। ਦੇਖੋ ਨਾ ਆਪੇ ਗੱਲ ਦਾ ਦੇਖੋ ਜਿਹੜੀ ਤੁਸੀਂ ਗੱਲ 250 ਚ ਹੋ ਜਾਂਦਾ ਉਹ। ਜਿਹੜੀ ਸਫਦਰ ਸਾਹਿਬ ਨੇ ਗੱਲ ਸ਼ੁਰੂ ਕੀਤੀ, ਤੁਸੀਂ ਗੱਲ ਬਹੁਤ ਅੱਛੀ ਜੋੜੀ ਨਾਲ। ਬਹੁਤ ਅੱਛੇ ਵੀ ਤੇਰੇ ਵੀ ਦਾਦ ਹੈ, ਤੇਰੀ ਵੀ ਦਾਦ ਹੈ ਵੀ ਬਹੁਤ ਅੱਛੇ। ਉਹ ਜਿਹੜੀ ਆਖਰੀ ਵਾਰੀ ਉਹਨੇ ਜ਼ਿਆਦਤੀ ਕੀਤੀ ਨਾ, ਜਿਹੜੇ ਉਹਨਾਂ ਨੇ ਸੇਬਾਂ ਦਾ ਛਾਪਰ ਖੋਇਆ ਇਹਨਾਂ ਨੂੰ, ਹਾਂਜੀ ਹਾਂਜੀ ਉਹ ਪਾਣ ਉਸ ਤੋਂ ਤੇ ਮੈਂ ਕਨਫਰਮ ਹੋ ਗਿਆ ਕਿ ਆ ਬੰਦਾ ਇਹਨਾਂ ਨਾਲ ਸਹੀ ਨਹੀਂ ਹੈਗਾ। ਤੁਹਾਨੂੰ ਪਤਾ ਲੱਗ ਗਿਆ ਉਹ ਬੰਦਾ ਕਿਹੜਾ? ਪਰ ਇਹਨੂੰ ਨਾਲੇ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਜੇ, ਤੁਹਾਡੇ ਕੰਮ ਨਾਲ ਰਿਲੇਟਡ, ਮਤਲਬ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਜੇ, ਠੀਕ ਹੈ। ਹਾਂਜੀ ਹਾਂਜੀ। ਤੇ ਖੋਤਾ ਜਿਹੜਾ ਇਹ ਉਹ ਤੂੜੀ ਵੰਡਾ ਕਿਉਂ ਖਾਂਦਾ ਫਿਰ? ਦੱਸੋ। ਉਹ ਪਈ ਕਿਸ਼ਤਾਂ ਦਾ ਕੰਮ, ਮੈਂ ਕਿਤੇ ਜਾਨਵਰ ਦੇਣੇ ਆ ਕਿਸ਼ਤਾਂ ਤੇ। ਤੁਸੀਂ ਫ੍ਰਿਜ ਦਿੰਨੇ ਕਿਸ਼ਤਾਂ ਤੇ? ਹਾਂਜੀ ਜਦੋਂ ਤੁਸੀਂ ਫ੍ਰਿਜ ਕਿਸ਼ਤਾਂ ਤੇ ਦਿੰਨੇ ਆ, ਹਾਂਜੀ। ਨਾਲ ਸੋਚ ਵੀ ਦਿੰਦੇ ਆ, ਸਟੈਪਲਾਈਜ਼ਰ ਨਹੀਂ ਸਟੈਪ, ਚਲੋ ਸਟੈਪਲਾਈਜ਼ਰ ਫ੍ਰਿਜ ਤੁਸੀਂ ਦਿੰਨੇ, ਤੁਹਾਡੇ ਮਤਲਬ ਰਿਲੇਟਡ ਹੀ ਗੱਲ ਕਰਨਾ। ਮੈਂ ਕਿਹੜਾ ਗੱਲਾਂ ਮਾਫੀ ਦੇਵੇ ਹੋਰ ਗੱਲ ਕਰਨ ਲੱਗੇ। ਬਿਲਕੁਲ ਠੀਕ। ਤੁਸੀਂ ਫ੍ਰਿਜ ਦਿੰਨੇ ਹਾਂਜੀ। ਤੇ ਜਦੋਂ ਬੱਤੀ ਬੰਦ ਹੁੰਦੀ ਹੈ ਪੱਖੇ ਕੋ ਬੰਦ ਹੋ ਜਾਂਦੇ ਆ? ਇਹ ਵੱਡਾ ਸਵਾਲ। ਇਹ ਵੈਸੇ ਵਾਹ, ਗੱਲ ਹੈ ਨਾ। ਵਾਹ। ਉਹਦੇ ਵਾਸਤੇ ਅਸੀਂ ਜਨਰੇਟਰ ਵੀ ਦਵਾਂਗੇ। ਜਨਰੇਟਰ ਤੁਸੀਂ ਦੇਤਾ, ਹਾਂਜੀ। ਤੇ ਚਿੜੀਆਂ ਜਦੋਂ ਉੱਡਦੀਆਂ ਡਿੱਗਦੀਆਂ ਕਿਉਂ ਨਹੀਂ? ਸੋ ਤੁਹਾਡਾ ਕੰਮ ਜੀ ਕਿਸ਼ਤਾਂ ਦਾ ਵਾ। ਉਹ ਯਾਰ ਹੁੰਦੇ ਨੇ ਥੱਲੇ ਰਕਸ਼ੇ। ਥੱਲੇ ਰਕਸ਼ੇ ਚੱਲ ਰਹੇ ਹੁੰਦੇ ਆ, ਵੇਖਿਆ ਇਹ ਹੁੰਦਾ ਅਕਲਮੰਦ ਬੰਦਾ। ਜਦੋਂ ਲੱਸੀ ਚ ਪੀਂਦੇ ਹੋ ਤੁਸੀਂ, ਤੇ ਜ਼ਾਹਿਰ ਹੈ ਪੁਲ ਤੋਂ ਗੱਡੀਆਂ ਤਾਂ ਲੰਘਣਗੀਆਂ। ਹਾਂਜੀ ਇਹ ਲਓ, ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ? ਬਿਲਕੁਲ ਬਿਲਕੁਲ। ਪੈਂਚਰ ਵੀ ਲਾਉਂਦੇ ਨੇ ਨਾਲ। ਤੁਸੀਂ ਕਿਸ ਤਰ੍ਹਾਂ ਦੇ ਕੀ ਦਿੰਦੇ ਹੋ? ਕੀ ਤਰੀਕਾ ਤੁਹਾਡਾ ਕਿਸ ਤਰ੍ਹਾਂ ਦਾ? ਕਿੰਨੇ % ਐਡਵਾਂਸ ਲੈਂਦੇ ਹੋ ਤੁਸੀਂ? ਐਡਵਾਂਸ ਕਿੰਨੇ ਪਰਸੈਂਟ? ਮਤਲਬ ਤੁਸੀਂ ਕਿੰਨੇ % ਟੇਜ ਤੇ ਕੰਮ ਕਰਦੇ ਹੋ? ਅਸੀਂ 40% ਤੇ ਕੰਮ ਕਰਦੇ। ਤੁਸੀਂ ਇੱਕ ਬੰਦੇ ਕੋਲੋਂ ਚੀਜ਼ ਉਹਨੇ ਤੁਹਾਡੇ ਕੋਲ ਲੈਣੀ ਆ, 10,000 ਦੀ ਚੀਜ਼ ਆ, ਤੁਸੀਂ ਉਹਦੇ ਕੋਲ 4,000 ਰੁਪਏ ਲੈਂਦੇ ਜੇ ਪਹਿਲੇ? ਨਹੀਂ, ਹਾਂ, ਅਸੀਂ ਉਹਦੇ ਕੋਲ 2000 ਰੁਪਏ ਲੈਂਦੇ। 2000 ਰੁਪਏ ਐਡਵਾਂਸ। 2000 ਰੁਪਏ ਤੁਸੀਂ ਲੈ ਲਿਆ ਹਾਂਜੀ ਉਸ ਬੰਦੇ ਕੋਲੋਂ, ਹਾਂਜੀ ਉਹਨੇ ਤੁਹਾਨੂੰ 2000 ਰੁਪਏ ਦੇ ਦਿੱਤਾ, ਹਾਂਜੀ। ਤੇ ਸ਼ਲਵਾਰ ਕਮੀਜ਼ ਦਰਜੀ ਹੀ ਕਿਉਂ ਸੀਂਦਾ ਵਾ? ਉਹਦਾ ਕੰਮ ਉਹ। ਦਰਜੀ ਦਾ ਕੰਮ ਆ? ਹਾਂਜੀ। ਦੱਸ। ਉਹ ਐਲਐਕਸ ਦਾ ਵੀ ਤਾਂ ਕੰਮ ਆ ਨਾ, ਉਹਨਾਂ ਨੇ ਵੀ ਤਾਂ ਕੰਮ ਅੱਛਾ ਗਰੰਟੀ ਅੱਛਾ ਦਰਜੀ ਠਹਿਰ ਜੋ, ਦਰਜੀ ਸੀਂਦਾ ਵਾ, ਹਾਂਜੀ। ਤੇ ਫਿਰ ਮੋਬਾਈਲ 'ਚ ਮੈਮਰੀ ਕਾਰਡ ਕਿਉਂ ਪੈਂਦਾ? ਦੱਸੋ। ਉਹ ਚ ਜਗ੍ਹਾ ਬਣੀ ਹੈ। ਉਹ 'ਚ ਜਗ੍ਹਾ ਬਣੀ ਹੈ ਨਾ, ਇੱਕ ਮਿਸਾਲ ਆ। ਤੇ ਮੈਨੂੰ ਜੁੱਤੀ ਕੋ ਲੱਗਣ ਦਈ ਸਵੇਰ ਦੀ, ਮੈਨੂੰ ਮਹਿੰਗੀ ਬਹੁਤ ਆ, ਮਹਿੰਗੀ ਆਪਣੀ ਲੈਣੀ ਸੀ ਨਾ। ਦੱਸੋ ਤੁਹਾਨੂੰ ਕੋਈ ਗੱਲ ਸਮਝ ਨਹੀਂ ਆ ਰਹੀ, ਤੁਹਾਨੂੰ ਜਵਾਬ ਹੀ ਨਹੀਂ ਦੇਣਾ ਆ ਰਿਹਾ ਮੇਰਾ। ਜਦੋਂ ਤੁਹਾਨੂੰ ਕੰਮ ਮੈਂ ਭੈਣ ਜਵਾਬ ਦੇ ਵੀ ਤੁਹਾਨੂੰ ਮੇਰੇ ਵੱਲੋਂ ਜਵਾਬ ਆ ਭਾਈ। ਤੁਹਾਡਾ ਕੰਮ ਜੋ ਕਾਰਪੋਰੇਸ਼ਨ ਦਾ ਭਾਵੇਂ ਕਿਸ ਤਰ੍ਹਾਂ ਦਾ ਕੰਮ ਆ? ਦੋ ਗਰੰਟੀ ਲੈਂਦੇ ਹੋ, ਤੇ ਅੰਬ ਕੱਚੇ ਕਿਉਂ ਖੱਟੇ ਹੁੰਦੇ? ਮਿਰਚਾਂ ਦੀ ਬੋਰੀ ਵੀ ਨਾਲ ਦਿੰਦੇ ਨੇ। ਅੰਬਾਂ ਦੱਸੋ। ਦਿਓ ਜਵਾਬ। ਤੁਹਾਡੇ ਨਾ ਮੈਨੂੰ ਸਵਾਲ ਸਮਝ ਨਹੀਂ ਆ ਰਹੇ। ਤੁਹਾਡੇ ਆਉਣੇ ਵੀ ਨਹੀਂ ਪਤਾ ਕਿਉਂ? ਤੁਹਾਨੂੰ ਇਦਾਂ ਦੇ ਵਪਾਰੀ ਕਦੀ ਲੱਭੇ ਨਹੀਂ। ਹਾਂਜੀ। ਹਾਂ ਤੁਹਾਨੂੰ ਪਤਾ ਹੀ ਨਹੀਂ, ਤੁਹਾਡੀ ਕਿਸੇ ਦੁਕਾਨ ਤੇ ਮੋਟਰਸਾਈਕਲਾਂ ਖੜੀਆਂ ਹੁੰਦੀਆਂ ਨੇ, ਹਾਂਜੀ ਤੁਸੀਂ ਮੋਟਰਸਾਈਕਲ ਦਿੰਦੇ ਜੇ, ਹਾਂਜੀ ਨਾਲ ਤੇਲ ਦੀਆਂ ਬੋਤਲਾਂ ਵੀ ਰੱਖੀਆਂ ਹੁੰਦੀਆਂ। ਤੁਸੀਂ ਮੋਟਰਸਾਈਕਲਾਂ ਜੋ ਦੇਤੀਆਂ, ਹਾਂਜੀ। ਤੇ ਹਮੇਸ਼ਾ ਕੁੱਤਾ ਬਿੱਲੀ ਦੇ ਮਗਰ ਹੀ ਕਿਉਂ? ਉਹਦਾ ਕੀ ਉਹਦਾ ਤਲਕ ਉਹਦੇ ਨਾਲ ਵੈਰ? ਉਹ ਜਿੱਥੇ ਬਿੱਲੀ ਦੇਖਦਾ ਉੱਥੇ ਕਿਉਂ ਜਾ ਕੇ ਉਹਨੂੰ ਉਹ ਨੌਂਦਰਾ ਮਾਰਦਾ? ਤੰਗ ਕਰਦਾ ਉਹ। ਕਿਉਂ? ਵਜ੍ਹਾ ਜਦੋਂ ਤੁਹਾਡੀ ਦੁਕਾਨ ਤੇ ਮੋਟਰਸਾਈਕਲਾਂ ਖੜੀਆਂ, ਉਹਦਾ ਕੀ ਤੁੱਕ ਬੰਦਾ ਬਿੱਲੀ ਨੂੰ ਲੜੇ ਬਿੱਲੀ ਨਾਲ? ਬਿਲਕੁਲ ਠੀਕ। ਦੱਸੋ। ਦੱਸੋ। ਮੈਨੂੰ ਨਹੀਂ ਵੈਸੇ ਤੁਹਾਡੀ ਨਾ ਸਮਝ ਨਹੀਂ ਆਣ ਡਈ। ਇਸੇ ਲਈ ਤੁਸੀਂ ਪਿੱਛੇ ਆ। ਉਹ ਐਲਐਕਸ ਅੱਗੇ ਆ, ਇਸੇ ਲਈ ਤੁਸੀਂ ਪਿੱਛੇ ਹੋ। ਤੁਹਾਡਾ ਕਿਸ਼ਤਾਂ ਦਾ ਕੋਈ ਕੰਮ ਨਹੀਂ, ਉਹਨਾਂ ਦਾ ਅਸਲ ਕੰਮ ਆ ਉਹ ਐਲਐਕਸ ਵਾਲਿਆਂ ਦਾ। ਮੋਬਾਈਲ ਅਗਲੇ ਫਰਾਡ ਵੀ ਕਰਾਉਂਦੇ ਆ, ਹੱਥੀਂ ਬੰਦੇ ਵੀ ਮਰਵਾਉਂਦੇ ਆ, 2 ਨੰਬਰ ਕੰਮ ਵੀ ਕਰਾਉਂਦੇ ਆ। ਤੁਸੀਂ ਫੇਰ ਪਿੱਛੇ ਦੇ ਪਿੱਛੇ ਹੋ ਕੇ ਨਹੀਂ ਮੇਰੀ ਗੱਲ ਸੁਣੋ, ਉਹ ਫਰਾਡ ਨਹੀਂ, ਉਹ ਵੈਸੇ ਕਰਾਉਂਦੇ ਓਏ ਉਹ- ਲੋਕ, ਉਹਨਾਂ ਦਾ ਨਾਂ ਲੈ ਕੇ ਫਰਾਡ ਕਰਦੇ ਨਹੀਂ ਕਰ ਰਹੇ ਨਾ ਉਹ, ਤੇ ਜਿਸ ਤਰ੍ਹਾਂ ਵੀ ਹੋ ਰਿਹਾ ਮੈਂ ਗਲਤ ਗੱਲ ਤੇ ਨਹੀਂ ਕਰ ਰਿਹਾ। ਭਾਜੀ ਇਹਦੀ ਆਪਣੀ ਮਨਕਤ ਆ। ਹਾਂ, ਲੋਕ ਉਹਨਾਂ ਦਾ ਨਾਂ ਲੈ ਕੇ ਫਰਾਡ ਕਰਦੇ ਪਏ ਨੇ। ਇਹ ਮੈਂ ਇਹਨਾਂ ਦੀ ਆਪਣੀ ਨਹੀਂ, ਇਹਨਾਂ ਦੀ। ਪਿਛਲੇ ਪੌਣੇ ਘੰਟੇ ਤੋਂ ਮੇਰਾ ਸਿਰ ਖਾਈ ਜਾਣ ਡੇ। ਭਾਜੀ ਗੀਜ਼ਰ ਉਹ ਤੇ ਵਿਚਾਰੇ ਬੋਲਦੇ ਹੀ ਨਹੀਂ। ਗੀਜ਼ਰ ਹੈਗੇ ਤੁਹਾਡੇ ਕੋਲ? ਹਾਂ ਗੀਜ਼ਰ ਅੱਗੋਂ ਸੀਜ਼ਨ ਆ ਗੀਜ਼ਰਾਂ ਦਾ। ਗੀਜ਼ਰਾਂ ਦਾ ਹੁਣ ਸੀਜ਼ਨ ਹੈ, ਤੁਹਾਨੂੰ ਚਾਹੀਦਾ ਕਿ ਤੁਸੀਂ ਮੰਗਾ ਲਓ ਜ਼ਿਆਦਾ, ਤੇ ਫਿਰ ਆ ਚੌਂਕਾਂ 'ਚ ਖੰਬੇ ਕੋ ਲੱਗੇ ਹੁੰਦੇ। ਚਲੋ ਦੱਸੋ। ਉਹਨਾਂ ਦੇ ਉਹ ਨਾਲ ਯਾਰ ਖੰਬੇ ਭਾਈ, ਇਹ ਖੰਬਿਆਂ ਦਾ ਗੀਜ਼ਰਾਂ ਨਾਲ ਕਾਹਦਾ ਹੈ ਵਾ ਕੋਈ? ਇਹੀ ਤੇ ਗੱਲ ਕਰਨ ਨੇ, ਖੰਮਿਆਂ ਦਾ ਗੀਜ਼ਰਾਂ ਨਾਲ ਕੋਈ ਤਲਕ ਹੈਗਾ? ਨਹੀਂ। ਤੇ ਜਦੋਂ ਭੁੱਖ ਲੱਗਦੀ ਹੈ ਕੋਈ ਸ਼ੈ ਖਾਣ ਨਾਲ ਉਹ ਮਿਟ ਕੇ ਜਾਂਦੀ ਹੈ।
ਆਹਾ ਭੁੱਖ ਲੱਗੀ ਕਿਸੇ ਨੂੰ? ਸਿੱਧੀ ਗੱਲ ਕਹੋ ਨਾ ਕਿ ਪੇਟ ਭਰ ਜਾਂਦਾ। ਜਦੋਂ ਪੇਟ ਭਰਦਾ ਤੁਸੀਂ ਵਾ, ਮੇਰਾ ਖਿਆਲ ਸਵਾਲ ਇਹਨਾਂ ਦਾ ਕਰ ਲਵੋ। ਨਹੀਂ ਲਾਲਾ ਜੀ ਤੁਸੀਂ ਕਾਰੋਬਾਰੀ ਥੋੜਾ ਜਿਹਾ ਹਿਸਾਬ ਕੰਮ ਨਾਲ ਹੈ ਮੈਂ ਨਾ, ਤੁਹਾਡੀ ਰਹਿਨੁਮਾਈ ਕਰ ਰਿਹਾ ਲਾਲਾ ਜੀ। ਤੁਸੀਂ ਮੇਰੀ ਰਹਿਨੁਮਾਈ ਕਰ ਰਹੇ ਹਾਂਜੀ ਮੈਂ ਕਹਿੰਦਾ ਕਿਸੇ ਗੱਲ ਤੋਂ ਤੁਸੀਂ ਰਹਿ ਨਾ ਜਾਓ, ਤੁਸੀਂ ਕਿਉਂਕਿ ਕਿ ਸਾਰੇ ਸਵਾਲਾਂ ਦਾ ਜਵਾਬ ਦੇਤਾ। ਤੁਸੀਂ ਉਹਦੀ ਕੀ ਕਰ ਰਹੇ ਆ? ਰਹਿਨੁਮਾਈ ਕਰ ਰਹੇ ਹਾਂ ਜੀ। ਤੁਸੀਂ ਉਹਦੀ ਰਹਿਣ ਦਿਓ ਮਾਈ ਕਰਨੀ। ਅੱਛਾ ਚਲੋ ਠੀਕ। ਤੁਹਾਨੂੰ ਜੋ ਕੱਪੜੇ ਦਾ ਕਾਰੋਬਾਰ ਆਂਦਾ ਵਾ ਹਾਂਜੀ ਤੇ ਨਹਿਰ 'ਚ ਪਾਣੀ ਕਾਹਦੇ ਲਈ ਚੱਲੀ ਜਾ ਰਿਹਾ? ਚਲੋ ਇਸ ਲਈ ਕਿ ਕੱਪੜੇ ਧੋਣੇ ਹੁੰਦੇ ਨੇ, ਲਓ ਤੇ ਕੱਪੜੇ ਧੋ ਕੇ ਸਾਫ਼ ਹੋ ਜਾਂਦੇ ਆ। ਹੋ ਜਾਂਦੇ ਨੇ। ਵਾਹ ਇਹਦੇ ਚ ਸਰਫ ਸੁੱਟੋ ਤੁਸੀਂ ਸਾਰੇ ਸਾਫ਼। ਸਾਫ਼ ਹੋ ਜਾਂਦੇ ਨੇ। ਨਹਿਰ 'ਚ ਸਰਫ ਸੁੱਟੋ। ਨਹਿਰ 'ਚ ਭਾਜੀ ਉੱਥੋਂ ਦੁੱਲਾਪੁਰੋਂ ਸੁੱਟਦੇ ਨੇ ਹਾਂ ਸਰਫ, ਤੇ ਅਗਲੇ ਪੁਲ ਤੋਂ ਕੱਪੜੇ ਸੁੱਟਦੇ ਸਾਰੇ ਹੀ ਸਾਫ਼। ਤੇਰਾ ਇੱਥੇ ਤੱਕ ਆਉਂਦੇ ਆ। ਤੇਰਾ ਕੀ ਕੰਮ ਆ? ਤੂੰ ਕੀ ਕੰਮ ਕਰਦਾ ਹੋ? ਮੈਂ ਕੱਖ ਨਹੀਂ ਕਰਦਾ, ਮੈਂ ਅੱਜ OLX ਤੇ ਕੰਮ ਕਰ ਰਿਹਾ। ਲਾਲਾ ਜੀ ਬਾਹਰੋਂ ਆਉਂਦੇ ਆ। ਤੁਸੀਂ ਇਸਤਰੀ ਦਿੱਤੀ ਕਿਸ਼ਤਾਂ ਦੇ ਹਾਂਜੀ ਇੱਕ ਬੰਦੇ ਨੂੰ, ਹਾਂਜੀ ਉਹਨੇ ਤੁਹਾਨੂੰ ਐਡਵਾਂਸ ਵੀ ਦਿੱਤਾ, ਪੈਸੇ ਵੀ ਦਿੱਤੇ, ਇਸਤਰੀ ਵੀ ਲੈ ਗਿਆ ਘਰ। ਠੀਕ। ਤੁਸੀਂ ਮਹੀਨੇ ਬਾਅਦ ਉਹਨੂੰ ਕਿਸ ਲੈਣ ਚਲੇ ਗਏ? ਹਾਂਜੀ ਕਿਸ ਲੈਣ ਚਲੇ ਗਏ? ਉਹਦੇ ਘਰਦਿਆਂ ਨੇ ਕਿਹਾ ਜੀ ਬੰਦਾ ਘਰ ਨਹੀਂਗਾ। ਹੂੰ ਤੁਸੀਂ ਵਾਪਸ ਆ ਗਏ। ਸਹੀ ਤੁਸੀਂ ਵਾਪਸ ਆਉਂਦੇ ਦੇਖਿਆ ਕਿ ਯਾਰ ਸੂਰਜ ਨਿਕਲਿਆ ਵਾ ਹੂੰ ਤੇ ਤੁਹਾਨੂੰ ਗਰਮੀ ਲੱਗ ਰਹੀ, ਤੁਸੀਂ ਜਾਂਦੇ ਹੀ ਪਾਣੀ ਪੀਤਾ ਠੰਡਾ। ਉਹ ਅਗਰ ਤੁਸੀਂ ਨਾ ਪਾਣੀ ਪੀਓ ਤੇ ਕੀ ਹੈ ਫਿਰ? ਦੱਸੋ ਕੀ ਹੈ? ਕਿਉਂ ਪੀਤਾ ਤੁਸੀਂ? ਕੁਝ ਵੀ ਨਹੀਂ, ਪਿਆਸ ਬੁਝਾਉਣ ਵਾਸਤੇ। ਪਿਆਸ ਬੁਝਾਉਣ ਵਾਸਤੇ? ਪਿਆਸ ਮਤਲਬ ਚੁੱਲ੍ਹੇ ਤੇ ਲੱਗੀ ਹੁੰਦੀ ਹੈ? ਗਰਮੀ ਲੱਗਦੀ ਹੈ ਨਾ। ਗਰਮੀ ਲੱਗਦੀ ਆ। ਤੁਹਾਨੂੰ ਪਤਾ ਹੀ ਨਹੀਂ ਹੈਗਾ, ਤੁਹਾਨੂੰ ਕੰਮ ਦਾ ਹੀ ਨਹੀਂ ਪਤਾ ਕਿੱਦਾਂ ਕਾਰੋਬਾਰ ਕਰਨਾ ਵਾ। ਤੁਸੀਂ 1.5 ਕਰੋੜ ਰੁਪਏ ਨਹੀਂ ਇਨਵੈਸਟ ਕਰੋਗੇ। ਮੈਂ ਨਹੀਂ, ਮੈਨੂੰ ਬੰਦਾ ਕਾਬਲ ਨਹੀਂ ਲੱਗ ਰਿਹਾ। 1.5 ਰੁਪਈਆ ਨਹੀਂ ਇਨਵੈਸਟ ਕਰਨਾ ਸੀ। ਓਏ ਸ਼ੁਕਰ ਮੇਰਾ ਆਪਣਾ 6-700 ਬਚ ਗਏ ਨੇ ਤੇ ਉਹ ਵੀ ਲਾਉਣ ਲੱਗਾ ਲੈ ਸਮਾਂ। ਦੱਸ, ਉਹ ਨਹੀਂ ਤੂੰ ਭਰਾ, ਮੈਂ ਆਪਣੇ ਕਰੋੜ ਦਾ ਰਿਸਕ ਲੈ ਲੈਣਾ, ਤੂੰ ਉਹਦਾ ਰਿਸਕ ਨਾ ਲਈ। ਉਹ ਨਾ 600-700 ਦਾ ਰਿਸਕ ਨਾ ਲਈ ਜੀ, ਮੁੜ ਗਿਆ ਮੈਂ ਭੁੱਖਾ ਮਰੀ ਜਾਏਗਾ ਫਾਇਦਾ। ਲਾਲਾ ਜੀ ਤੁਸੀਂ ਮੇਰੀ ਗੱਲ ਸੁਣੋ, ਰੋਜ਼ ਸਵੇਰ ਦੁਕਾਨ ਤੇ ਜਾਂਦੇ, ਹਾਂਜੀ ਜਦੋਂ ਤੁਸੀਂ ਰੋਜ਼ ਜੋ ਦੁਕਾਨ ਤੇ ਜਾ ਰਹੇ ਆ ਹਾਂਜੀ। ਤੇ ਇਮਰਾਨ ਖਾਨ ਵਜ਼ੀਰ ਆਜ਼ਮ ਕਿਉਂ ਆ? ਕਿਉਂ ਦੱਸਦਾ ਨਹੀਂ ਭਾਈ? ਸ਼ੁਕਰ ਹੈ ਅੱਲਾਹ ਸਾਡਾ ਦੀ ਜ਼ਾਤ ਨੇ ਉਹਨੂੰ ਉਹਦੀ ਕਿਸਮਤ 'ਚ ਲਿਖਿਆ ਸੀ ਉਹ ਵਜ਼ੀਰ ਆਜ਼ਮ ਚੰਗੇ ਕੰਮ ਕਰਨ ਡਿਆ। ਉਹਦੀ ਕਿਸਮਤ 'ਚ ਲਿਖਿਆ ਸੀ ਉਹ ਵਜ਼ੀਰ ਆਜ਼ਮ ਬਣ ਗਿਆ। ਹਾਂਜੀ ਤੇ ਆ ਰੋਡ ਇਧਰ ਝਾਲ ਵਾਲ ਕਿਉਂ ਜਾ ਰਿਹਾ? ਨਹੀਂ ਇਹ ਅੱਗੇ ਸਮੁੰਦਰੀ ਨੂੰ ਵੀ ਜਾਂਦਾ। ਕਿਉਂ? ਜਦੋਂ ਉਹਦੀ ਕਿਸਮਤ 'ਚ ਰਸਤਾ ਵਾ ਲਿਖਿਆ ਯਾਰ। ਉਹ ਵਜ਼ੀਰ ਆਜ਼ਮ ਬਣ ਗਿਆ, ਇਹ ਸਮੁੰਦਰੀ ਵਾਲ ਸਾਲਾ ਲੱਗਦਾ ਜਾਣ ਵਾਲਾ। ਕਹਿੰਦੇ ਅੱਗੇ ਸਮੁੰਦਰੀ ਹੈ। ਨਹੀਂ ਇਹਦੀ ਜ਼ਰੂਰਤ ਕਿਵੇਂ ਹੋਈ ਜਾਣ ਦੀ? ਇਹ ਰੋਡ ਦੀ। ਹਾਂਜੀ ਲਾਲਾ ਜੀ ਵੈਸੇ ਤੁਸੀਂ ਸਵਾਲ ਕਰੀ ਜਾ ਰਹੇ ਹੋ। ਭਾਜੀ ਤਾਰੀਆਂ ਸਾਰੀਆਂ ਗੱਲਾਂ ਦਾ ਇੱਕੋ ਹੀ ਜਵਾਬ ਆ। ਬੰਦਾ ਇੱਕ ਆ ਪਾਕਿਸਤਾਨ 'ਚ ਇਹਦਾ ਜਵਾਬ ਦੇਣ ਵਾਲਾ। ਜਿਹੜਾ OLX। ਓਏ ਸਫਦਰ ਸਾਹਿਬ ਮੇਰੀ ਗੱਲ ਸੁਣੋ ਜੀ ਕੁਝ ਗੱਲਾਂ ਨਾ ਤੁਸੀਂ ਸਾਰੀ ਜ਼ਿੰਦਗੀ ਹੋ ਸਕਦਾ ਸਿਆਣੇ ਬੰਦਿਆਂ ਦੇ ਨਾਂ ਬੈਠੇ ਹੋ, ਜ਼ਰੂਰੀ ਨਹੀਂ ਕਿ ਆਹੋ ਤੁਸੀਂ ਧੁੱਪੇ ਚਿੱਟੇ ਕੀਤੇ ਹੋਣ। ਤੁਸੀਂ ਧੁੱਪੇ ਚਿੱਟੇ ਕਰ ਲੈਣੇ। ਇਹਨਾਂ ਨੇ ਕਾਲੇ ਕਰ ਲਏ। ਹਾਂ ਦੇਖੋ ਤੁਸੀਂ ਦੋਵੇਂ ਆਪਸ ਵਿੱਚ ਦੋਸਤ ਹੋ, ਆਪਸ 'ਚ ਜਾਣਦੇ ਇੱਕ ਦੂਜੇ ਨੂੰ। ਜੀ ਜਾਣਦੇ ਹੋ ਜਦੋਂ ਤੁਸੀਂ ਦੋਨੇ ਆਪਸ 'ਚ ਜਾਣਦੇ ਇੱਕ ਦੂਜੇ ਨੂੰ, ਤਲਕ ਵੀ ਆ ਤੁਹਾਡਾ, ਜੀ। ਤੇ ਫਿਰ ਲੱਡੂ ਗੋਲ ਕਿਉਂ ਹੁੰਦਾ ਵਾ? ਆਹਾ ਦੱਸੋ ਜੀ ਲਾਲਾ ਜੀ ਦਿਓ ਲੰਮਾ ਕਿਉਂ ਨਹੀਂ ਹੁੰਦਾ? ਖਾ ਲਓ ਤੇ ਸੁਭਾਨ ਅੱਲਾਹ ਹੀ। ਟੇਕਰਾ ਸਟੈਪ ਕਿਉਂ ਨਹੀਂ ਹੁੰਦਾ ਲੱਡੂ? ਦੱਸੋ ਤੁਸੀਂ ਕਿਸ ਤਰ੍ਹਾਂ ਦਾ ਜੋ ਕੰਮ ਕਰਦੇ ਆ? ਤੁਸੀਂ ਕਿਸ ਤਰ੍ਹਾਂ ਦਾ? ਕਿਸ਼ਤਾਂ ਦਾ ਕੰਮ ਕਰਦਾ ਮੈਂ, ਮਠਿਆਈ ਦਾ ਕੰਮ ਕਰਦਾ। ਵੀ ਲੱਡੂ ਗੋਲ ਕਿਉਂ ਹੁੰਦਾ? ਉਹਨੂੰ ਇੰਜ ਕਰਦੇ ਆ ਅਸਲ ਕਿਸੇ ਤਾਂ ਗੋਲ ਹੁੰਦਾ। ਕਿਸ਼ਤਾਂ ਦੇ ਆ ਦੱਸ, ਕਿਸ਼ਤਾਂ ਦਾ ਇਹ ਹੁੰਦਾ ਭੈਣ, ਕਿਸ਼ਤਾਂ ਹੁੰਦਾ ਦੱਸ। ਕਿਸ ਤੁਨੀਆਂ। ਹਾਂ ਆਹ ਆ ਤੁਨ ਤੁਨ ਕੇ ਤੁਨੀਆ। ਤੁਹਾਡੇ ਦਿਮਾਗ ਨਾ ਤੁਸੀਂ ਸਾਡੇ ਹੈ ਵੱਡੇ ਜੇ, ਲੇਕਿਨ ਅੱਛਾ ਤੁਸੀਂ ਕਦੀ ਨਹੀਂ ਸਿਆਣਿਆਂ 'ਚ ਬੈਠੇ। ਕਿ ਜ਼ਰੂਰੀ ਨਹੀਂ ਹੁੰਦਾ ਵੀ ਬੰਦੇ ਦੇ ਵੱਡੇ ਜਿਹੜੇ ਨੂੰ ਸਿਆਣੇ ਹੀ ਹੋਣ। ਨਹੀਂ ਨਹੀਂ ਤੁਸੀਂ ਹੋ ਸਕਦਾ ਨਾ ਬੈਠੇ ਹੋਵੋ। ਭਾਈ ਸਿਆਣਾ ਦੀਨ ਸਾਹਿਬ ਕੋਈ ਹੋਰ ਦੱਸ ਦਿਓ ਕੋਈ ਗੱਲ। ਐਵੇਂ ਹੁਣ ਜਿੱਦਾਂ ਗੱਲ ਹੁਣ ਇਦਾਂ ਜੋ ਮੇਰੇ ਨਾਲ ਗੱਲ ਕਰਨਗੇ। ਹਾਂਜੀ ਹਾਂਜੀ ਤੇ ਮੈਂ ਤਾਂ ਲੱਡੂ ਬਣਾਉਣੇ ਹੀ ਬਣਾਉਣੇ। ਨਹੀਂ ਆ ਦੇ ਨਾ ਹੁਣ ਇਦਾਂ ਜੋ ਮੇਰੇ ਨਾਲ ਇਦਾਂ ਗੱਲ ਕਰਨਗੇ, ਮੇਰੇ ਨਾਲ ਖਿੱਚ ਕੇ ਮੇਰੇ ਬਜ਼ੁਰਗ ਹੋ ਕੇ ਇਦਾਂ ਗੱਲ ਕਰਨਗੇ ਤੇ ਮੰਜੀ ਦੇ ਤੇ ਚਾਰ ਹੀ ਪਾਵੇ ਹੋਣੇ। ਬੰਦੇ ਵੀ ਚਾਰ ਹੀ। ਵਾਹ ਕੀ ਬਾਤ ਹੈ। ਬਹੁਤ ਅੱਛੇ। ਮੇਰੀ 23 ਦੀਆਂ ਖਾਣਾ ਜਾਨੀ ਸਾਹਿਬ ਬਹੁਤ ਅੱਛੇ ਯਾਰ, ਮੈਂ ਮੰਨ ਗਿਆ। ਮੰਨੋ ਮੈਂ ਇਸ ਗੱਲ ਨੂੰ ਮੰਨ ਗਿਆ ਕਿ ਜੈਸੀ ਗੱਲ ਤੁਸੀਂ ਸਮਝ ਵਾਲੀ ਕਰਦੇ ਹੋ ਨਾ, ਕੋਈ ਬੰਦਾ ਇਹ ਉਮਰਾਂ ਨਾਲ ਨਹੀਂ ਇਸ ਗੱਲ ਦਾ ਤਾਲੁਕ। ਨਾ ਇਹ ਅਕਲ ਦਾ ਇਹ ਸ਼ੌਰ ਅੱਲਾ ਵੱਲੋਂ ਬੰਦੇ ਨੂੰ ਸ਼ੌਰ ਆਉਂਦਾ। ਸਹੀ ਗੱਲ ਆ। ਔਰ ਉਹ ਦੇਖੋ ਉਹਨਾਂ ਦੇ ਮੂੰਹ ਦੇਖ, ਉਹ ਬੁਝੇ ਪਏ ਨੇ। ਕੀ ਹੋਇਆ ਭਾਜੀ? ਲੱਗ ਰਿਹਾ ਕਿ ਵੀ ਇਹਨਾਂ ਦਾ ਬਹੁਤ ਕਾਰੋਬਾਰ ਹੈ ਔਰ ਇਹ ਬੜੇ ਜ਼ਹੀਨ ਨੇ। ਔਰ ਇਹ ਵੇਖੋ ਨਾ, ਯਾਰ ਐਵੇਂ ਨਹੀਂ ਕਿਸ ਤਰ੍ਹਾਂ ਹੁਣ ਮੇਰੀ ਗੱਲ ਅਗਰ ਸਮਝ ਜਾਣ, ਇਹ ਦਿਨਾਂ ਦੇ ਵਿੱਚ ਕਰੋੜਪਤੀ ਹੋਣ ਦਿਨਾਂ 'ਚ, ਲੇਕਿਨ ਉਹਨਾਂ ਨੂੰ ਨਹੀਂ ਸਮਝ ਆਉਣੀ। ਕਰੋ ਸਮਝਾਓ। ਲਓ ਜੀ ਲਾਲਾ ਜੀ, ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ? ਹਾਂਜੀ ਚੰਦ ਕਿਦੋਂ ਨਿਕਲਦਾ? ਰਾਤ ਨੂੰ। ਕਿਸ ਤਰ੍ਹਾਂ ਦਾ ਕੰਮ ਤੁਸੀਂ ਕਰਦੇ? ਚੰਦ ਰਾਤ ਨੂੰ ਨਿਕਲਦਾ। ਇਦਾਂ ਹੀ ਹੈ। ਠੀਕ ਹੋ ਗਿਆ। ਅੱਛਾ ਇਹ ਲਿੰਕ ਹੋ ਗਿਆ। ਸੁਣੋ ਨਾ, ਹਾਂ। ਗੋਡੇ ਲੱਤਾਂ 'ਚ ਹੁੰਦੇ ਨੇ ਕਿ ਬਾਹਾਂ 'ਚ ਹੁੰਦੇ ਨੇ? ਨਹੀਂ ਲੱਤਾਂ ਲੱਤਾਂ 'ਚ ਹੀ ਹੁੰਦੇ ਨੇ। ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ? ਗੋਡੇ ਲੱਤਾਂ 'ਚ ਹੁੰਦੇ, ਚੰਦ ਰਾਤ ਨੂੰ ਨਿਕਲਦਾ। ਮੰਜੀ ਤੇ ਕਿੰਨੇ ਪਾਵੇ ਹੁੰਦੇ ਨੇ? 4। ਹੁਣ ਜਦੋਂ ਇਹ ਚਾਰੇ ਗੱਲਾਂ ਤੁਸੀਂ ਮੰਨ ਗਏ ਸਹੀ ਆ, ਤੇ ਬੁੱਢੀ ਦੀ ਮਾਂ ਹੀ ਜਿਹੜੀ ਉਹ ਸੱਸ ਕਿਉਂ ਹੁੰਦੀ ਹੈ? ਤੋਬਾ ਹੀ ਆ।
ਸਦਕੇ ਜਾਵਾਂ ਜਾਨੀ ਸਾਹਿਬ। ਓਏ ਹੋਏ ਹੋਏ, ਕੀ ਗੱਲ ਨਾਲ ਗੱਲ ਜੁੜੀ ਏ ਔਰ ਪਰੁਚੀ ਪਈ ਆਪਸ ਚ ਇਹ ਗੱਲ। ਗੌਰ ਕਰਨਾ ਅੱਜ ਘਰ क्या कहने भाई हाशमी तेरे? वाह जी वाह 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 हाशमी साहब वाह रे वाह। बहुत अच्छे ਤੁਹਾਡੇ ਵੀ ਕੀ ਬਾਤ ਹੈ ਉਮਰ ਨਾਲ ਗੱਲ ਨਹੀਂ ਆਂਦੀ। अकल का उम्र के साथ कोई ताल्लुक नहीं है। इतने कोई शक नहीं ना ते क्या कहने तेरे? ਭਾਜੀ ਨਾਲੇ ਤੁਸੀਂ ਐ ਵੇਖੀ ਜੀ ਉਹ ਜਾਂਦੇ ਆ। ਲਕਸ ਤੁਸੀਂ ਜਾਓ ਘਰ ਤੁਹਾਡੇ तेन क्या फिर करी ਭਾਜੀ ਓਏ फिर क्या ਉਹ तू? ਲਕਸ ਲਓ ਜੀ ਲਾਲੇ ਤੁਸੀਂ ਹੁਣ ਜਾਣਾ ਘਰ। हाँ जी। ਹੁਣ ਤੁਸੀਂ ਘਰ ਚੱਲੇ ਹੋ, ਤੁਹਾਡੀ ਦੁਕਾਨ ਨੂੰ ਤਾਲੇ ਲੱਗੇ ਨੇ ਨਾ, ਫਿਰ ਦੱਸੋ ਚਾਬੀਆਂ ਕਿੱਥੇ ਨੇ? ਘਾੜ ਵਾ कार ਐ ਗੱਲ ਆ। ਹੁਣ ਤੁਸੀਂ ਕੀ ਮਤਲਬ ਹੁਣ ਤੁਸੀਂ ਗੱਲ ਕੀਤੀ ਏ ਐਂਡ ਤੇ। ਹਾਲੇ ਵੀ ਨਹੀਂ ਸਮਝ ਆਈ? हाँ आ गई ਆ ਗਈ ਨਾ ਸਮਝ? आ गई। ਹੁਣ ਤੁਸੀਂ ਘਰ ਜਾ ਕੇ ਸੌ ਜਾਣਾ ਵਾ। ਰਕਸ਼ੇ ਤੇ ਜਾ ਕੇ ਹਾਂ नमाज पढ़ा। ਨਹੀਂ ਸੌਣਾ ਹੀ ਹੈ ਨਾ ਜਾ ਕੇ ਅੱਧੇ ਘੰਟੇ 2 ਘੰਟੇ ਬਾਅਦ ਹਾਂਜੀ। ਸੌ ਜਾਣਾ ਤੁਸੀਂ। ਸਵੇਰ ਉੱਠ ਵੀ ਪੈਣਾ हम्म ਤੇ ਕੱਚੀ ਲੱਸੀ ਦੀ ਤਸੀਰ ਠੰਡੀ ਜੂ ਆ ਤੇ ਤੁਸੀਂ ਕਿਉਂ ਸੌਣਾ? ਓਏ ਹੋਏ ਹੋਏ ਹੋਏ, ਜਿਓ 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 ਸਜਾ ਜਾਨੀ ਸਾਹਿਬ, ਬਹੁਤ ਵੱਡੀ ਗੱਲ, ਅੱਛੇ, ਵੱਡੀ ਗੱਲ ਬਈ, ਕੀ ਬਾਤ ਹੈ। ਭਾਜੀ, ਸਦਕੇ ਵੱਡੀ ਜਾਵਾਂ ਹੋਈ। ਹਾਂ ਭਾਜੀ ਸਦਕੇ ਜਾਵਾਂ। ਭਾਜੀ हेलो ਤੁਸੀਂ ਵੀ ਜੀਓ ਖੈਰ ਤੁਹਾਡੀ, ਭਾਜੀ। ਤੁਸੀਂ ਬਹੁਤ ਜੀਓ। ਵਾਹ ਜੀ ਬਲਕਿ क्या कहने भी ਜੀਓ ਤੁਸੀਂ। क्या कहने भी हाशमी? ਹਾਏ ਹਾਏ ਹਾਏ। ਲੋ ਜੀ ਨਾਜ਼ਰੀਨ, ਰਜ਼ਾਨਾ ਸ਼ੁਰੂ ਹੋ ਗਈਆਂ। ਆਪਣਾ ਬਹੁਤ ਖਿਆਲ ਰੱਖਣਾ। ਅਗਰ ਤੇ ਇਹਨਾਂ ਨੇ ਗੱਲ ਸਮਝ ਲਈ ਤੇ ਜ਼ਿੰਦਗੀ 'ਚ ਕਾਮਯਾਬੀ ਪਾ ਜਾਣਗੇ। नहीं तो फिर ये हाल होना है। ਓਕੇ, ਅੱਲਾ ਹਾਫਿਜ਼। ਦੁਰਲਕਸ ਭੈਣ यार